इत्थे गोली चल गई जी। कित्थे? इत्थे ही, इसे पिंड च? ये पिंड च। अच्छा, इत्थे मिलिटरी वाले बैठे जी। किहड़े? अपने महाराज पटियाले दे। अच्छा। गल सुनो मेरी, जे कोई कुड़ी है आपां सारे ने हरेक ने बीबी कहना। अच्छा। किसी ने चाची कहना, किसी ने ताई कहना, किसी ने बोबो कहना। अच्छा। बाबा चाचा ताया असीं आप कहते रहे हैं, वो साडे बुढ़िया नूं कहते सी। मतलब उसे तरह जिवें जिवें दर्जा बदर्जा मोहब्बत जी। अच्छा। पूरी ये नहीं सी भी मुसलमान है तो मुसलमान भी चाचे ताए सारे कुछ हुंदे सी। नहीं ये नहीं गल। बन्ने चने की इज्जत ये पूरी करदे सी। असीं गाउण सुणन भी साडे बुढ़े आ जांदे ते उन्हां नूं इज्जत नाल बिठाउंदे सी। अच्छा। चाहे मंजे ते बिठाउण। गाउण कदों हुंदे सी? गाउण तां टूंबे वाला भी लगदा सी, ढडसानगी वाला भी लगदा सी। उहनां दा मशहूर दसो इस इलाके च किहड़ा सी गाउण वाला? इलाके साडे च नूरे ही मशहूर सी। अच्छा, टूंबे नाल गाउंदा सी? हाँ, एक टूंबे नाल गाउंदा सी। अच्छा, इसे पिंड दा सी? ऐसे पिंड दा जी, बखीर साईं दा मुंडा। फिर तां कोटले नूं चले गए। मलेरकोटले? अच्छा। कोटले मारदा नहीं सी कोई। कोई छड्डण गया? कोई मिल के गए सारे तुहानूं? हाँ, मिल के गए ने। अच्छा, ते मतलब ये सोचदे ने भी असीं आ जाना मुड़ के? ਉਹ ਜਾਣੇ ਉਹ ਤਾਂ ਸੋਚਦੇ ਹੀ ਮੁੜ ਕੇ ਆ ਜਾਣਾ। ਜਦ ਹਰੇਕ ਦਾ ਬੰਦਾ ਨਾਲ ਲੈ ਕੇ ਤੁਰਦਾ ਨਹੀਂ ਸੀ ਸਰਦਾਰ ਜੀ। ਹਰੇਕ ਬੰਦਾ ਡਰਦਾ ਸੀ ਵੀ ਮੈਨੂੰ ਰਾਹ 'ਚ ਨਾ ਮਰਵਾ ਦੇਣ। ਹਾਂ ਹਾਂ ਹਾਂ, ਇਹ ਤਾਂ ਉਹ ਵੀ ਸੀ ਕੋਈ ਇੱਥੇ? ਇੱਥੇ ਪਿੱਪਲ ਬਰੋਟਾ। ਬਰੋਟਾ, ਹਾਂ ਮਸ਼ਹੂਰ। ਗੱਲ ਸੁਣੋ ਮੇਰੀ, ਪਿੱਪਲ ਬਰੋਟਾ ਇੱਕ ਨਿੰਮ। ਇਹ ਤਕੀਆ ਹੁੰਦਾ ਸੀ ਬਖੀਰਾਂ ਨੂੰ, ਇਹ ਦਾਣੇ ਦਿੰਦੇ ਸੀ ਲੋਕ। ਅੱਛਾ। ਉਹਨਾਂ ਨੇ ਅੱਗ ਰੱਖਣੀ ਹੈ ਹਰ ਵਾਰ। ਤਕੀਆ ਕਹਿੰਦੇ ਸੀ। ਤਕੀਏ ਇੱਥੇ ਬਹਿੰਦੇ ਸੀ ਆ ਕੇ, ਚੌਂਤਰੇ ਬੰਨੇ ਸੀ। ਅੱਛਾ। ਗਾਉਣ ਵਜਾਉਣ ਇੱਥੇ ਲੱਗਣਾ ਵਿਆਹ ਨੂੰ। ਗੰਢੀ ਵਾਲਾ ਬਾਬੇ ਦੇ ਡੇਰੇ ਕੰਨੀ ਇੱਕ ਮੁੱਛੂ ਵਾਲਾ ਸੀ ਸਿਰੇ ਜਾ ਕੇ। ਫਿਰ ਉਹਦੇ ਅੱਤੂ ਨੇ ਲਿਆ ਸੀ ਨਵਾਂ ਖੂਹ ਉਹਦੇ ਮੁੱਛੂ ਦੇ ਨਾਲ। ਜੱਟਾ ਜੋੜੀ ਜੋੜੀ ਖੇਤੀ ਬਹੁਤ ਵਧੀਆ ਰੱਖਦੇ ਸੀ। ਫਿਰ ਅਸੀਂ ਫਿਰਨ ਤੁਰਨ ਆ ਜਾਂਦੇ ਸੀ ਦੇਖਣ। ਬਹੁਤ ਇਹਨਾਂ ਦੇ ਜੇ ਕਿਤੇ ਲੈਣਾ ਹੋਵੇ ਅਸੀਂ ਬਹੁਤ ਵੀ ਲਿਆ ਨੱਥੂ ਤੇ। ਇਹ ਕਹਿੰਦਾ 5 ਰੁਪਈਏ ਨੂੰ ਬਹਿੜਾ ਖੇਤੀ ਕਰੀ ਹੈ। ਖੇਤੀ ਮਤਲਬ ਚੰਗੀ ਖੇਤੀ ਕਰਦੇ ਸੀ? ਜਾਂ ਵਧੀਆ ਖੇਤੀ ਕਰਦੇ ਸੀ ਅਸੀਂ, ਤਾਂ ਹੀ ਤਾਂ ਉਮਰ। ਤੇ ਜ਼ਮੀਨ ਉਹਨਾਂ ਦੀ ਕਿੰਨੀ? ਕਾਫੀ ਸੀ ਜ਼ਮੀਨ? ਕਿੰਨੀ ਸੀ ਜ਼ਮੀਨ ਇੱਥੇ ਇਸ ਪਿੰਡ? ਆਪਣੇ ਸਾਹਮਣੇ ਟਮਕੌਦੀ ਪਿੰਡ ਦਾ ਗੁਰਦੁਆਰਾ ਸਾਹਿਬ ਹੈ ਤੇ ਮੁਸਲਮਾਨਾਂ ਦੇ ਟਾਈਮ ਤੇ ਇੱਥੇ ਤਕੀਆ ਹੁੰਦਾ ਸੀ ਤੇ ਬਰੋਟੇ ਦਾ ਬਹੁਤ ਵੱਡਾ ਦਰਖਤ ਸੀ। ਪਿੱਪਲ ਦਾ ਵੀ ਸੀ? ਹਾਂ, ਤੇ ਨਿੰਮ, ਪਿੱਪਲ ਤੇ ਬਰੋਟਾ ਬਹੁਤ ਕਾਫੀ ਏਰੀਏ 'ਚ ਇੱਥੇ ਲੋਕ ਬੈਠਦੇ ਹੁੰਦੇ ਸੀ ਆ ਕੇ। ਧੂਣਾ ਲੱਗਿਆ ਰਹਿੰਦੀ ਸੀ ਇੱਥੇ, ਅੱਗ ਉੱਗ ਹਰ ਵੇਲੇ ਹੁੰਦੀ ਸੀ। ਫਕੀਰ ਸਨ ਜਿਹੜੇ ਮੁਸਲਮਾਨ ਫਕੀਰ, ਉਹ ਇਸ ਜਗ੍ਹਾ ਦੀ ਸੇਵਾ ਕਰਦੇ ਸੀ। ਤੇ 47 ਤੋਂ ਬਾਅਦ ਫਿਰ ਇਹ ਇੱਥੇ ਜਦੋਂ ਉੱਧਰੋਂ ਸਿੱਖ ਆਏ ਨੇ, ਉਹਨਾਂ ਨੇ ਫਿਰ ਇਹ ਜਗ੍ਹਾ 'ਚ ਆਪਣਾ ਗੁਰਦੁਆਰਾ ਸਾਹਿਬ ਤਾਮੀਰ ਕਰ ਲਿਆ ਸੀ। ਇਹ ਇੱਧਰਲਾ ਮਸੀਤ ਹੈ। ਆਹ ਨਾਲ ਸਾਹਮਣੇ ਤੁਹਾਨੂੰ ਮਸੀਤ ਨਜ਼ਰ ਆ ਰਹੀ ਹੈ, ਪੁਰਾਣੀ ਲੱਗਿਆ ਜੀ ਗੁਰਦੁਆਰਾ ਸਾਹਿਬ ਦੀ ਮਸੀਤ। ਹਾਂਜੀ ਅਨੀਤਾ ਬੇਟਾ, ਮੇਰੇ ਖਿਆਲ ਆ ਸਾਹਮਣੇ ਆ ਇੱਥੇ ਹੁਣ ਤਾਂ ਸਾਰੇ ਮਕਾਨ ਨਵੇਂ ਬਣ ਗਏ ਨੇ। ਹੋ ਸਕਦਾ ਤੁਹਾਡੇ ਆ ਇੱਥੇ ਘਰ ਹੋਣਗੇ। ਇਹ ਹੁਣ ਸਾਰੇ ਪੁਰਾਣੇ ਮਕਾਨ ਢਾਹ ਕੇ ਇਹ ਸਾਰੀ ਤਮੀਰ ਹੋ ਗਈ ਹੈ। ਇਹ ਤਕੀਏ ਦੇ ਬਿਲਕੁਲ ਸਾਹਮਣੇ ਆ ਤੇ ਮਸੀਤ ਦੇ ਵੀ ਸਾਹਮਣੇ ਆ ਬਿਲਕੁਲ ਇਹ ਜਗ੍ਹਾ ਜਿਹੜੀ ਹੈ। ਹੁਣ ਕੋਈ ਐਸਾ ਬੰਦਾ ਨਹੀਂ ਜਿਹੜਾ ਦੱਸ ਸਕੇ ਵੀ ਤੁਹਾਡੇ ਬਜ਼ੁਰਗਾਂ ਦੇ ਕਿਹੜੇ ਇੱਥੇ ਕਿਹੜੇ ਮਕਾਨ ਸਨ। ਮੈਂ ਕਿਹਾ ਇਹਦੇ ਆਲੇ ਦੁਆਲੇ ਹੋਣੇ ਨੇ, ਪਿੱਛੇ ਵੀ ਮਾਰੇ ਜਰਾ। ਤੇ ਕੌਡੀ ਪਿੰਡ ਦਾ ਸਕੂਲ ਹੈ ਜੀ, ਸਮਾਰਟ ਸਕੂਲ ਹੈ, ਬਹੁਤ ਸੋਹਣਾ ਸਕੂਲ ਹੈ ਇਹ। ਪ੍ਰਾਇਮਰੀ ਅਤੇ ਮਿਡਲ ਦੋਵੇਂ ਨੇ ਇੱਥੇ ਇੱਕੋ ਕੰਪਲੈਕਸ ਦੇ ਵਿੱਚ। ਆਹ ਤੁਹਾਡੇ ਉਸਤਾਦ ਨੇ, ਟੀਚਰ ਸਾਹਿਬਾਨ ਨੇ ਸਾਰੇ। ਇਹਨਾਂ ਨੂੰ ਪੁੱਛ ਲੈਣੇ ਬਸ। ਮੇਰਾ ਜਨਮੋਹਨ ਸਿੰਘ ਕੰਗ ਹੈ ਜੀ। ਅੱਛਾ, ਤੁਸੀਂ ਇਹ ਸਕੂਲ 'ਚ ਬਤਾਓ। ਮੈਂ ETT ਅਧਿਆਪਕ ਹਾਂ ਜੀ ਸਕੂਲ ਵਿੱਚ। ਕਿਹੜਾ ਸਕੂਲ ਕਿ ਦੱਸੋ, ਨਾਂ ਦੱਸੋ। ਇਹਦਾ ਹੈ ਜੀ ਸਰਕਾਰੀ ਪ੍ਰਾਇਮਰੀ ਸਕੂਲ ਟਮਕੌਦੀ, ਬਲਾਕ ਦਰਾਹਾ, ਲੁਧਿਆਣਾ ਡਿਸਟ੍ਰਿਕਟ ਹੈ ਜੀ ਸਾਡਾ। 1954 ਤੋਂ ਇਹ ਸਕੂਲ ਬਣਿਆ ਹੋਇਆ। ਤੇ ਇਹ ਜਿਹੜਾ ਇੱਧਰ ਮਿਡਲ ਸਕੂਲ, ਸਰਕਾਰੀ ਮਿਡਲ ਸਕੂਲ ਟਮਕੌਦੀ ਹੈ ਜੀ। ਅੱਛਾ, ਬਹੁਤ ਸੋਹਣਾ ਸਕੂਲ ਤੁਹਾਡਾ। ਹਾਂਜੀ, ਕੋਸ਼ਿਸ਼ ਜਾਰੀ ਹੈ ਜੀ ਸਾਡੀ ਸਰਕਾਰ ਵੱਲੋਂ ਤੇ ਨਗਰ ਵੱਲੋਂ ਤੇ ਆਪਣੇ ਵੱਲੋਂ ਸਹਿਯੋਗ ਨਾਲ ਬਣਿਆ ਹੋਇਆ ਜੀ। ਸਾਹਮਣੇ ਉਹਨਾਂ
ਬਜ਼ੁਰਗਾਂ ਦੀ ਖਬਰ ਹੈ ਜਿਨ੍ਹਾਂ ਨੇ ਸੋਚਿਆ ਕਿ ਵੀ ਟਮਕੌਦੀ ਪਿੰਡ ਦਾ ਉਹਨਾਂ ਨੇ ਮੋੜੀ ਗੱਡੀ ਸੀ, ਇਹ ਪਿੰਡ ਉਹਨਾਂ ਨੇ ਬੰਨਿਆ ਸੀ ਅਤੇ ਅਜੇ ਵੀ ਬੜੀ ਇਹਨਾਂ ਦੀ ਕਬਰ ਦੀ ਸਾਂਭ ਸੰਭਾਲ ਬੜੀ ਕੀਤੀ ਜਾ ਰਹੀ ਪਿੰਡ ਵੱਲੋਂ। ਅਤੇ ਦੇਖੋ ਬਹੁਤ ਸੋਹਣਾ ਅਤੇ ਪਾਣੀ ਵਧੀਆ ਹੋਈ ਰਹੀ ਹੈ ਔਰ ਇੱਥੇ ਸੇਵਾ ਕਰਦੇ ਨੇ ਪਿੰਡ ਵਾਲੇ। ਬੇਸ਼ੱਕ ਇੱਥੇ ਕੋਈ ਮੁਸਲਮਾਨ ਬਰਾਦਰੀ ਦਾ ਕੋਈ ਬੰਦਾ ਨਹੀਂ ਹੁੰਦਾ, ਪਰ ਸਾਡੀ ਸਿੱਖ ਬਰਾਦਰੀ ਵੀ ਉਹਨਾਂ ਦਾ ਬੜਾ ਇਤਰਾਮ ਕਰਦੀ ਹੈ, ਉਸ ਨੂੰ ਮਤਲਬ ਬੜੀ ਸਾਂਭ ਸੰਭਾਲ ਕਰਦੇ ਨੇ। ਜੋਗਿੰਦਰ ਸਿੰਘ ਸਰਪੰਚ ਇਸ ਪਿੰਡ ਦੇ ਟਮਕੌਦੀ ਪਿੰਡ ਦੇ, ਅਤੇ ਇਹ ਦੇਖਭਾਲ ਕਰਦੇ ਨੇ ਇੱਥੇ ਆਪਣੀ ਇਸ ਮਜ਼ਾਰ ਦੀ ਵੀ ਔਰ ਦੇਖੋ ਅਤੇ ਆਪਣਾ ਗੁਰਬਖਸ਼ ਸਿੰਘ ਜੀ ਨੇ ਜਿਹੜੇ ਨੰਬਰਦਾਰ ਜਿਹਨੂੰ ਅੱਜ ਲੈ ਆਉਂਦੇ ਸੀ, ਅਤੇ ਉਹ ਵੀ ਬੜੀ ਬਹੁਤ ਇਸ ਜਗ੍ਹਾ ਦਾ ਇਤਰਾਮ ਕਰ ਰਹੇ ਨੇ ਕਿਉਂਕਿ ਇਹ ਇਸ ਪਿੰਡ ਦੇ ਮੋਢੀ ਦੀ ਮਤਲਬ ਜਿਹੜਾ ਥਾਂ ਜਿਹੜੀ ਉਹਨੂੰ ਸਮਾਪਤ ਕਰਦੇ ਨੇ। ਔਰ ਬਾਕੀ ਤੁਸੀਂ ਦੇਖ ਰਹੇ ਹੋ ਸਮਾਨ ਪਹਿਲਾਂ ਤੋਂ ਹਾਂ ਅਸੀਂ ਤਾਂ ਲਾਇਆ ਸਰਬ ਸਾਰੇ ਧਰਮਾਂ ਦੇ ਵਿੱਚ ਵਿਸ਼ਵਾਸ ਰੱਖਣ ਵਾਸਤੇ ਵੀ ਸਾਰੇ ਧਰਮ ਇਹ ਸਾਰੇ ਜਿੰਨੇ ਧਰਮ ਨੇ ਹਿੰਦੂ ਮੁਸਲਮਾਨ ਸਿੱਖ ਈਸਾਈ ਸਾਰਿਆਂ ਦੇ ਜਿਹੜੇ ਵੱਡੇ ਵਡੇਰੇ ਹੋਏ ਨੇ ਜਾਂ ਸਾਡੇ ਗੁਰੂ ਸਾਹਿਬਾਨ ਹੋਏ ਨੇ ਉਹਨਾਂ ਸਾਰਿਆਂ ਦੀਆਂ ਤਸਵੀਰਾਂ ਇੱਥੇ ਲੱਗੀਆਂ ਹੋਈਆਂ ਨੇ ਕਿਉਂਕਿ ਇਸ ਜਗ੍ਹਾ ਨੂੰ ਸਾਰੇ ਧਰਮਾਂ ਦੇ ਲੋਕ ਹੀ ਮੰਨਦੇ ਨੇ। ਕੋਈ ਸਾਡੇ ਧਾਰਮਿਕ ਫਿਰਕੇ ਦਾ ਕੋਈ ਇੱਥੇ ਕੋਈ ਫਰਕ ਨਹੀਂ ਕੀਤਾ ਜਾਂਦਾ, ਸਾਰੇ ਨੌਜਵਾਨਾਂ ਦਾ ਸਾਰੇ ਧਰਮਾਂ ਦਾ ਇੱਥੇ ਪੂਰਾ ਹੈ ਧਰਮ। ਸਤਿ ਸ੍ਰੀ ਅਕਾਲ, ਅਸਲਾਮ ਅਲੈਕੁਮ, ਨਮਸਕਾਰ। ਅੱਜ ਅਸੀਂ ਲੁਧਿਆਣੇ ਜ਼ਿਲ੍ਹੇ ਦੇ ਪਿੰਡ ਟਮਕੌਦੀ 'ਚ ਬੈਠੇ ਹਾਂ ਜੀ, ਅਤੇ ਜਿੱਥੇ ਸਾਡੀ ਇੱਥੋਂ ਦੇ ਪੁਰਾਣੇ ਵਸਨੀਕ ਬਜ਼ੁਰਗਾਂ ਨਾਲ ਗੱਲਬਾਤ ਹੋਈ ਹੈ ਅਤੇ ਜਿਨ੍ਹਾਂ ਨੇ 1947 ਦੀ ਵੰਡ ਆਪਣੇ ਅੱਖੀਂ ਵੇਖੀ ਹੈ ਔਰ ਟਮਕੌਦੀ ਪਿੰਡ 'ਚ ਜਿਹੜੇ ਮੁਸਲਮਾਨ ਬਰਾਦਰੀ ਉਦੋਂ ਰਹਿੰਦੀ ਸੀ ਉਹਨਾਂ ਬਾਰੇ ਇਹਨਾਂ ਕੋਲੋਂ ਆਪਾਂ ਜਾਣਕਾਰੀ ਹਾਸਲ ਕਰਾਂਗੇ। ਅਤੇ ਹੁਣ ਮੈਂ ਮੁਖਾਤਬ ਹੁੰਦਾ ਇਹਨਾਂ ਬਜ਼ੁਰਗਾਂ ਨੂੰ। ਹਾਂਜੀ ਸਰਦਾਰ ਸਾਹਿਬ, ਤੁਹਾਡਾ ਕੀ ਨਾਂ ਹੈ? ਬੰਤ ਸਿੰਘ। ਅਤੇ ਤੁਹਾਡੇ ਪਿਤਾ ਜੀ ਦਾ ਨਾਂ? ਮਹਿਵਾ ਸਿੰਘ। ਅਤੇ ਦਾਦੇ ਦਾ? ਦਾਦੇ ਦਾ ਪੂਲਾ। ਪੂਲਾ। ਅਤੇ ਜਦੋਂ ਪਾਕਿਸਤਾਨ ਬਣਦਾ ਉਦੋਂ ਤੁਹਾਡੀ ਉਮਰ ਕਿੰਨੀ ਸੀ? 20 ਸਾਲ ਕਹਿੰਦੇ ਨੇ, 25 ਸਾਲ। 20-25 ਸਾਲ ਸੀ। ਮਤਲਬ ਹੁਣ ਤੁਸੀਂ 100 ਸਾਲ ਦੇ ਨੇੜੇ ਤੇੜੇ ਹੋ? ਹਾਂ, 100 ਦੇ ਨੇੜੇ ਆ। ਅੱਛਾ, ਅਤੇ ਤੁਸੀਂ ਮੈਨੂੰ ਇਹ ਦੱਸੋ ਵੀ ਇਹ 47 ਤੋਂ ਪਹਿਲਾਂ ਜਿਹੜਾ ਟਮਕੌਦੀ ਪਿੰਡ ਅਸੀਂ ਬੈਠੇ ਹਾਂ, ਹਾਂ, ਇੱਥੇ ਕਿਹੜੀ ਬਰਾਦਰੀ ਦੇ ਲੋਕ ਕੌਣ ਰਹਿੰਦੇ ਸੀ, ਉਹਨਾਂ ਦੇ ਬਾਰੇ ਸਾਨੂੰ ਕੁਝ ਜਾਣਕਾਰੀ ਦਿਓ। ਇੱਥੇ ਇੱਕ ਤਾਂ ਨੂਰ ਮੁਹੰਮਦ ਸੀ ਜਿਹੜਾ ਉਹ ਗਾਉਂਦਾ ਸੀ। ਅੱਛਾ ਜੀ। ਬਖੀਰ ਸੀ। ਅੱਛਾ। ਇੱਕ ਬਖੀਰ ਮੌੜਾ ਮਹਿੰਗਾ ਸੀ। ਅੱਛਾ। 3-4 ਭਾਈ ਸੀ ਉਹ। ਅੱਛਾ। ਫਿਰ ਜਿਹੜਾ ਉਹ ਜੱਟ ਸੀ। ਜੱਟ ਕਿਹੜੇ ਕਿਹੜੇ ਸੀ? ਜੱਟ ਅਹਿਮਦ ਸੀ। ਅਹਿਮਦ। ਅੱਛਾ। ਮੁੰਡੇ 6 ਸੀ। ਕੰਮ ਵਧੀਆ ਸੀ। 3 ਨੌਕਰ ਸੀ। ਅੱਛਾ। ਮਾਨ ਯੂਸਫ। ਅੱਛਾ। ਤੇ ਇੱਥੇ ਬਾਕੀ ਦੋ ਖੇਤੀ ਕਰਦੇ। ਇੱਕ ਪੜ੍ਹਦਾ ਸੀ, ਇੱਕ ਵਾਰੀ ਉਹਦੇ ਨਾਲ ਗਿਆ ਉਹ ਜਾਂ ਪਾਕਿਸਤਾਨ ਨੂੰ ਗਏ ਨੇ, ਇੱਥੋਂ ਲੈ ਕੇ ਗਏ ਨੇ ਉਹ ਫੌਜੀ ਮੁੰਡਾ, ਇੱਥੋਂ ਲੈ ਕੇ ਗਏ ਨੇ ਉਹਦੇ ਇੱਥੋਂ ਪਿੰਡ 'ਚੋਂ ਗੱਡੀਆਂ ਲਿਆ ਕੇ ਪਾਕਿਸਤਾਨੋਂ। ਅੱਛਾ, ਨਹੀਂ ਚਲੋ ਆਪਾਂ ਗੱਲ ਬਾਅਦ 'ਚ ਪੁੱਛਦੇ ਹਾਂ। ਫੌਜ ਦੀਆਂ ਗੱਡੀਆਂ। ਹਾਂ, ਤੁਸੀਂ ਸਾਨੂੰ ਇਹ ਦੱਸੋ ਵੀ ਉਹ ਇਹ ਵੱਡੇ ਜਿਹੜੇ ਮਤਲਬ ਥੋੜ੍ਹੇ ਮੋਹਤਬਰ ਬੰਦੇ ਸੀ ਪਿੰਡ ਦੇ, ਉਹਨਾਂ ਦੇ ਨਾਂ ਹੋਰਨਾਂ ਦੇ ਦੱਸੋ ਸਾਨੂੰ। ਜਿਵੇਂ ਅਤਾ ਮੁਹੰਮਦ ਸੀ ਕੋਈ ਇੱਥੇ? ਅਤਾ ਮੁਹੰਮਦ ਸੀਗਾ। ਅਤਾ ਮੁਹੰਮਦ ਪੂਰਾ ਨਾਂ? ਹਾਂ, ਅਤਾ ਮੁਹੰਮਦ। ਫਿਰ ਠੇਰੂ। ਫਿਰ ਇੱਧਰ ਅਹਿਮਦ ਸੀ। ਮੰਨਿਆ ਦੰਨਿਆ ਬੰਦਾ ਸਾਰੇ ਜਾਣੀ ਬੰਨੇ ਸਾਡੇ ਬੰਨੇ ਜਨੇ ਵੀ ਜੱਟਾਂ ਜੋ। ਅੱਛਾ, ਅਤਾ ਮੁਹੰਮਦ ਦੇ ਮੁੰਡੇ ਕਿੰਨੇ ਸੀ? ਅਤਾ ਮੁਹੰਮਦ ਦੇ ਮੁੰਡੇ ਹੁਣ ਮੈਂ ਮੁੰਡੇ ਅਸੀਂ ਤਾਂ ਜਾਣ ਪਛਾਣ ਸੀ ਜਿੰਨੇ ਤੁਸੀਂ ਕਹੇਂਗੇ। 5-6 ਸੀਗੇ? ਹਾਂ, 5-6 ਸੀਗੇ। 5-6 ਸੀ ਜੀ ਉਹਦੇ ਮੁੰਡੇ। ਅਤੇ ਅਬਦੁਲ ਹੱਕ ਵੀ ਸੀ ਮੁੰਡਾ ਉਹਦਾ ਕੋਈ ਜਿਹੜਾ ਪੜ੍ਹਦਾ ਸੀ? ਠੀਕ ਆ, ਪੜ੍ਹਦਾ। ਕਿੱਥੇ ਪੜ੍ਹਦਾ ਸੀ ਉਹ? ਜਸਪਾਲ ਸਕੂਲ 'ਚ। ਕਿਹੜੀ ਕਲਾਸ 'ਚ ਤੁਹਾਨੂੰ ਆਈਡੀਆ ਹੈ? ਨਹੀਂ ਆਪਾਂ ਨੂੰ ਪਤਾ, ਆਪਾਂ ਐਵੇਂ ਕਹੀਏ। ਕਿੰਨੀ ਕੁ ਉਮਰ ਦਾ ਸੀ ਉਦੋਂ? ਉਹ ਸੀਗਾ 10-15 ਸਾਲ ਦਾ ਹੋਊ। ਅੱਛਾ। ਹਾਂ, ਅਬਦੁਲ ਹੱਕ। ਹਾਂ। ਅਤੇ ਹੋਰ ਉਹਨਾਂ ਦੇ ਉਹਦੇ ਭਰਾਵਾਂ ਦੇ ਨਾਂ ਦਾ ਪਤਾ ਤੁਹਾਨੂੰ ਕਿਸੇ ਦਾ? ਹੁਣ ਭਰਾਵਾਂ ਦਾ ਇੰਨੇ ਸਾਰੇ ਭੁੱਲ ਗਏ। ਹੁਣ ਅੱਗੇ ਤਾਂ ਜਾਣਦੇ ਨਹੀਂ, ਜਾਂ ਤਾਂ ਫਿਰਦੇ ਰਹੇ ਖੇਤੀ ਨਾਲ ਕਰਦੇ। ਜਿਹੜਾ ਤੁਸੀਂ ਸ਼ੇਰੂ ਕਹਿੰਦੇ ਹੋ, ਸ਼ੇਰ ਮੁਹੰਮਦ, ਹਾਂ, ਇਹਦੇ ਵੀ ਮੁੰਡੇ ਸੀਗੇ? ਇਹਦੇ ਇੱਕ ਮੁੰਡਾ ਸੀ ਇੱਧਰ ਹੋ ਰਹੀ ਤੂੰ ਦੇ 6-7 ਸੀ। ਅੱਛਾ। ਉਹਦੇ ਭਾਈ ਦੇ। ਅੱਛਾ। ਇੱਕ ਗੁਲਾਮਾਂ ਸੀ। ਹਾਂ, ਉਹ ਵੀ ਆ ਪਿੱਪਲ ਵਾਲੇ ਸੀ। ਅਤੇ ਸ਼ੇਰ ਮੁਹੰਮਦ ਦਾ ਇੱਕੋ ਮੁੰਡਾ ਸੀ?
ਆਹੋ। ਸ਼ੇਰੂ ਦਾ ਇੱਕੋ ਮੁੰਡਾ ਸੀ। ਉਹਦੇ ਇੱਕ ਮੁੰਡਾ ਸੀ। ਹਾਂ ਅੱਛਾ ਤੇ ਹਾਂਜੀ ਇਧਰ ਜਿੱਥੇ ਗਰਬਾਠੇ ਥੇ ਤੇ ਅਲਾਬਾਗ ਜਿਉਣਾ ਉਹਦਾ ਅਲਾਬਾਗ ਦਾ ਮੁੰਡਾ ਗਪੂਰ ਜੀ ਬਲਦਾ ਦੇ ਵਪਾਰ ਵੀ ਕਰਦਾ ਸੀ। ਅੱਛਾ ਇੱਥੇ ਖੂਹ ਵੀ ਸਨ, ਕੋਈ ਖੂਹਾਂ ਦੇ ਨਾਂ ਵੱਜਦੇ ਸੀ ਉਦੋਂ, ਕੋਈ ਨਾਂ ਯਾਦ ਆ ਤੁਹਾਨੂੰ? ਖੂਹ ਰਾਣੀ ਵਾਲਾ ਉਧਰ। ਅੱਛਾ ਆਹ ਭੂਆ ਸਤੀ ਵਾਲਾ। ਅੱਛਾ ਉਹ ਪੇਪਰ ਵਾਲਾ ਜਿਹੜਾ ਮੈਂ ਤੁਹਾਨੂੰ ਦੱਸਿਆ। ਇੱਕ ਜਿਹੜੇ ਕਹਿੰਦੇ ਲੋਕਾਂ ਨੂੰ ਡਰਾਉਂਦੇ ਸੀ ਖੂਹਾਂ ਤੇ ਬੜਾ, ਉਹ ਕਿਹੜਾ ਖੂਹ ਸੀ? ਨਾਂ ਚੱਲਦਾ ਸੀ ਹੈ ਜੀ, ਚੀਕਾਂ ਵਾਲਾ ਪਤਾ ਨਹੀਂ ਕਾਹਦਾ ਖੂਹ ਏਦਾਂ ਕਰੇ ਹੈ ਜੀ, ਬਲਾ ਵਾਲਾ ਖੂਹ ਵੀ ਉੱਥੇ ਬਲਾਵਾਂ ਨੇ। ਉਹ ਤਾਂ ਉਹ ਪਟੜੀ ਤੇ ਚੜੇਲਾਂ ਵਾਲਾ ਪਤਾ ਨਹੀਂ ਕਿਹੜਾ ਖੂਹ ਕਹਿੰਦੇ ਸੀ। ਆਹੋ ਚੰਡੇਲਾ ਵਾਲਾ ਕਹਿੰਦੇ ਸੀ ਉਹਨੂੰ, ਸੁਲਤਾਨਪੁਰ ਦੇ ਨਾਲ ਲੱਗਦਾ ਸੀ ਜਿੱਥੇ ਘੋੜੀ ਨੇ। ਅੱਛਾ ਇਹ ਤਾਂ ਬੰਦਾ ਮੈਂ ਖੈਰ ਉਹੀ ਖੂਹ ਸੀ ਚੜੇਲਾਂ ਵਾਲਾ ਜਿਹੜਾ ਸੀ। ਉਰੇ ਆ ਉਰਲਾ ਕਰੀਮ ਬਾਗ ਸੋਹਣਾ ਦਾ ਸੀ। ਅੱਛਾ ਉਹਨਾਂ ਦਾ ਸੀ ਇੱਥੇ ਅਤੇ ਇਹਨਾਂ ਨੇ ਦੂਏ ਅਤੇ ਉਹਨਾਂ ਦਾ ਹੋਰ ਕਿਹੜਾ ਖੂਹ ਸੀ ਲਾਇਆ ਜੀ? ਇੱਥੇ ਲਾ ਲਿਆ ਜੀ ਖੂਹ। ਕਿੱਥੇ ਕਰਕੇ? ਪਿੰਡ ਤੋਂ ਬਾਹਰ? ਉਹ ਹੋਰ ਸੀ ਉਹ ਜਾਂ ਕੀਲੇ ਬੰਦੀ ਜੇ ਇਹ ਲੱਗੇ ਨੇ ਫੇਰ ਖੂਹ ਮਗਰੋਂ ਤਾਂ ਕਈ ਲੱਗ ਗਏ ਸੀ। ਉਹ ਨੱਥੂ ਵਾਲਾ ਜੂਸ ਵਾਲਾ ਕਹਿੰਦੇ ਕਿ ਜਿੱਥੇ ਜਸੂ ਨੇ ਭਰਿਆ ਲਸਾਂਗੂਆਂ ਨੇ ਉਹ ਪਰੇ ਗਿੰਡੀ ਵਾਲਾ ਤੇ ਬਾਬੇ ਦੇ ਗਿੰਡੀ ਵਾਲਾ ਬਾਬੇ ਦੇ ਡੇਰੇ ਕੰਨੀ ਇੱਕ ਮੁੱਛੂ ਵਾਲਾ ਸੀ ਸਿਰੇ ਜਾ ਕੇ। ਫਿਰ ਉਹਦੇ ਅੱਤੂ ਨੇ ਲਿਆ ਜੀ ਨਵਾਂ ਖੂਹ ਉਹਦੇ ਮੁੱਛੂ ਦੇ ਨਾਲ। ਅੱਛਾ ਇਹ ਕਿੰਨੇ ਕੁ ਘਰ ਸੀ ਇੱਥੇ ਮੁਸਲਮਾਨ ਜੱਟਾਂ ਦੇ? ਘਰ ਤਾਂ ਥੋੜ੍ਹੇ ਹੀ ਸੀ, ਬਹੁਤਾ ਬੜਾ ਪਿੰਡ ਨਹੀਂ ਸੀਗਾ। 20-25 ਕੇ ਘਰ ਹੋਣਗੇ ਸਾਰੇ ਜੱਟ ਖੇਤੀ ਕਰਨ ਵਾਲੇ, ਤਾਂ 20 ਤੇ ਵੀ ਕੋਈ ਕੱਟੇ ਹੋਣ। ਅੱਛਾ ਜੱਟਾਂ ਜੋੜੀ ਖੇਤੀ ਬਹੁਤ ਵਧੀਆ ਰੱਖਦੇ ਸੀ। ਅਸੀਂ ਫਿਰਨ ਤੁਰਨ ਆ ਜਾਂਦੇ ਸੀ ਦੇਖਣ ਬਹੁਤ ਇਹਨਾਂ ਦੇ। ਜੇ ਕਿਤੇ ਲੈਣਾ ਹੋਵੇ ਅਸੀਂ ਬਹੁਤ ਵੀ ਲਿਆ ਨੱਥੂ ਤੇ। ਇਹ ਕਹਿੰਦਾ 5 ਰੁਪਏ ਨੂੰ ਬਹਿੜਾ ਖੇਤੀ ਕਰੀ ਹੈ। ਖੇਤੀ ਮਤਲਬ ਚੰਗੀ ਖੇਤੀ ਕਰਦੇ ਸੀ ਜਾਂ ਵਧੀਆ ਖੇਤੀ ਕਰਦੇ ਸੀ ਅਸੀਂ ਤਾਂ ਹੀ ਤਾਂ। ਤੇ ਜ਼ਮੀਨ ਉਹਨਾਂ ਦੀ ਕਿੰਨੇ ਕਾਫੀ ਸੀ ਜ਼ਮੀਨ? ਕਿੰਨੀ ਸੀ ਜ਼ਮੀਨ ਇੱਥੇ ਇਸ ਪਿੰਡ ਦੀ? ਮੇਰੇ 1800 ਆ ਮੈਂ ਕਹਿੰਦਾ ਇਹਨੂੰ। 1800 ਵਿਗਾ? ਹਾਂ 1800 ਦਾ ਮੌਜਾ ਕਹਿੰਦੇ ਸੀ। ਅੱਛਾ ਤੇ 20-25 ਘਰਾਂ ਕੋਲ ਸਾਰੀ ਇਹ? ਆਹੋ ਕੰਮ ਤਾਂ ਇਹਨਾਂ ਦੇ ਸਾਰਿਆਂ ਦੇ ਲੋੜ ਸੀ। ਨੌਕਰ ਇਹ ਤਾਂ 2-2 ਮੁੰਡੇ ਨੌਕਰ ਸੀ ਇਹਨਾਂ ਦੇ ਇੱਕ ਫੌਜ ਚ। ਅੱਛਾ ਪੱਕੀ ਉਹ ਗੱਲ ਸੀ ਜੇ। ਅੱਛਾ ਤੇ ਇਹਨਾਂ ਦੀ ਗੋਤ ਕੀ ਸੀ ਇਹਨਾਂ ਜੱਟਾਂ ਦੀ? ਗੋਤ ਇਹਨਾਂ ਦਾ ਮਾਗਟ। ਝਿੰਜਰ ਨਹੀਂ ਸੀ? ਨਹੀਂ ਗੋਦ ਮਾਗਟ ਇਹਨਾਂ ਦਾ ਜਟਾਣੇ ਵਾਲਿਆਂ ਨਾਲ ਰਲਦੇ ਨੇ। ਜਟਾਣੇ ਮੰਗਟ ਹੈ ਬੇਗੋਵਾਲ ਆਏ ਰੌਂਪਰੇ ਮਦਦ ਕਰਦੇ ਸੀ ਇਹਨਾਂ ਦੀ ਯਾਰ। ਇਹ ਜਦ ਹੱਲੇ ਨੇ ਇਹਨਾਂ ਦੀ ਮਦਦ ਕਰਦੇ ਸੀ। ਅੱਛਾ ਉਹ ਫਿਰ ਬਰਾਦਰੀ ਸੀ ਨਾ ਇੱਕੋ? ਹੋਰ ਬਰਾਦਰੀ ਨਹੀਂ ਸੀ। ਗੋਤ ਇੱਕ ਸੀ। ਇਹ ਮੁਸਲਮਾਨ ਹੋਏ ਨੇ ਗੋਤ ਤਾਂ ਇੱਕੋ ਹੀ ਸ਼ਾਇਦ ਪਹਿਲਾਂ ਇੱਕੋ ਹੀ ਸੜਨਾ ਇਹ ਮੁਸਲਮਾਨ ਹੋ ਗਏ ਤੇ ਉਹ ਇੱਧਰ ਮੁਸਲਮਾਨ ਹੈ ਜੀ ਪਹਿਲਾਂ ਤਾਂ। ਹੋਰ ਪਿੰਡ ਕਿਹੜੇ ਕਿਹੜੇ ਦੱਸੋ ਨਾਂ ਜਿਹੜੇ ਆਲੇ ਦੁਆਲੇ 4-5 ਪਿੰਡਾਂ ਦੇ ਨਾਂ ਦੱਸੋ ਇੱਥੇ ਇਹਦੇ ਟਮਕੌਦੀ ਦੇ? ਸੁਲਤਾਨਪੁਰ ਹਾਂਜੀ, ਜਸਪਾਲੋ ਹਾਂਜੀ, ਚੱਕ ਹਾਂ, ਅਲੋਪੋਂ। ਅੱਛਾ ਇਹਨਾਂ ਦਾ ਬੰਨਾ ਹੀ ਲੱਗਦਾ ਇਹਨਾਂ ਦਾ। ਹੋਰ ਹੋਰ 2-4 ਪਿੰਡ ਹਰਪਾਲੋਂ ਸੁਲਤਾਨਪੁਰ ਦੇ ਪਰੇ ਹੈ। ਤੇ ਇਸ ਤੁਹਾਡੇ ਪਿੰਡ ਦੀ ਤਹਿਸੀਲ ਕਿਹੜੀ ਹੈ? ਤਹਿਸੀਲ ਸਾਡੀ ਸਮਰਾਲਾ ਤੇ ਜ਼ਿਲ੍ਹਾ ਲੁਧਿਆਣਾ। ਤੇ ਪਹਿਲਾਂ ਪਟਿਆਲੇ ਦਾ ਸੀ ਇਹ ਪਿੰਡ? ਪਹਿਲਾਂ ਪਟਿਆਲੇ ਦਾ ਹੈ, ਪੈਲ ਦਾ ਹੈ ਪਿੰਡ। ਅੱਛਾ ਪਹਿਲਾਂ ਇਹ ਰਿਆਸਤ ਹੈ ਮਹਾਰਾਜ ਪਟਿਆਲੇ ਦੀ। ਇਹ ਪਟਿਆਲੇ ਦੇ ਅੰਡਰ ਸੀ ਪਹਿਲਾਂ 47 ਵੇਲੇ? ਹਾਂ 47 ਬੜੇ ਪਟਿਆਲੇ ਦੇ ਅੰਡਰ ਹੈ। ਅੱਛਾ ਹਾਂ ਇਹ ਜੱਟਾਂ ਹੁਣ ਮੈਂ ਤਾਂ ਅਸੀਂ ਕੀ ਮੰਨਣਾ ਜੱਟਾਂ ਲੋਕ ਬਦਮਾਸ਼ੀ ਦੇ ਸਾਡੇ ਜਿਹੜੇ ਲੋਕ ਬਦਮਾਸ਼ ਤੋਂ ਆਹ ਬੰਦਾ ਟੱਪ ਜਾਂਦੇ ਪੁਲਿਸ ਵਾਲੇ ਨਹੀਂ ਫੜ ਸਕਦੇ। ਇਹ ਉੱਧਰ ਟੱਪ ਜਾਂਦੇ ਜਿਹਨਾਂ ਨੂੰ ਉਹ ਨਹੀਂ ਆਏ ਰਿਆਸਤ ਵਾਲੇ। ਮਤਲਬ ਅੰਗਰੇਜ਼ੀ ਇਲਾਕਾ ਤੇ ਅੰਗਰੇਜ਼ੀ ਰਿਆਸਤ ਨਾਲ ਲੱਗਦੀ ਹੈ ਬੱਟ ਸਾਡੀ। ਅਸੀਂ ਰਿਹਾ ਅੰਗਰੇਜ਼ੀ 'ਚ ਇਹ ਰਿਆਸਤ 'ਚ ਸੀ। ਅੱਛਾ ਚੱਕ ਅੰਗਰੇਜ਼ੀ 'ਚ ਹੈ? ਹਾਂ ਇਹ ਪਟਿਆਲੇ 'ਚ ਆ। ਅੱਛਾ ਤੁਹਾਡਾ ਪਿੰਡ ਚੱਕ ਹੈ ਨਾ ਨਾਲ? ਹਾਂ ਚੱਕ ਮੈਂ ਕਿਹਾ ਇੱਥੋਂ 1 ਕਿਲੋਮੀਟਰ ਹੋਣਾ ਮਸਾਂ? ਹਾਂ ਕੋਲ ਹੀ ਹੈ। ਹਾਂ ਤੇ ਕਿਹੜੀਆਂ ਫਸਲਾਂ ਹੁੰਦੀਆਂ ਸੀ ਉਸ ਜ਼ਮਾਨੇ 'ਚ ਇੱਥੇ? ਮੱਕੀ, ਇੱਖ, ਅੱਛਾ ਮੂੰਗਫਲੀ। ਅੱਛਾ ਮੂੰਗਫਲੀ ਤਾਂ ਇਸ ਇਲਾਕੇ 'ਚ ਬਹੁਤ ਜ਼ਿਆਦਾ ਹੁੰਦੀ ਸੀ ਪਹਿਲਾਂ। ਹਾਂ ਮੈਂ ਕਿਹਾ ਜੀਰੀ ਨਹੀਂ ਸੀ ਹੁੰਦੀ ਉਦੋਂ? ਜਦ ਜੀਰੀ ਨਹੀਂ ਸੀ ਲਾਉਂਦਾ ਕੋਈ ਨਹੀਂ। ਅੱਛਾ ਨਰਮਾ, ਕਪਾਹ, ਜੱਟਾਂ ਵਾਲੀ ਫਸਲ ਤਾਂ ਇਹੀ ਸੀ। ਹਾਂ ਮਾਂ ਮੂੰਹ ਬੀਜ ਲਓ, ਹੋਰ ਕੋਈ ਵੀ ਗੁਆਰਾ ਬੀਜ ਲਓ। ਤੇ ਹੋਰ ਇਸ ਪਿੰਡ 'ਚ ਕਿਹੜੀ ਬਰਾਦਰੀ ਰਹਿੰਦੀ ਸੀ? ਕੋਈ ਮੁਸਲਮਾਨਾਂ ਤੋਂ ਇਲਾਵਾ ਵੀ ਰਹਿੰਦਾ ਸੀ ਕੋਈ? ਹਿੰਦੂ ਜਾਂ ਸਿੱਖ? ਬਖੀਰ ਸੀ, ਬਖੀਰਾਂ ਦੇ ਘਰ 'ਚ ਹੀ ਲੱਗ ਗਈ।
ਲਾਗੀ ਹੁੰਦੀ ਸੀ ਅੱਗੇ। ਅੱਛਾ ਹਰੀਜਨਾਂ ਦੇ ਘਰ ਵੀ ਸੀਗੇ ਜਮਾਨਾ ਬਾਲ ਵੀ ਇਹਨਾਂ ਦੇ ਰਮਦਾਸੀਆਂ ਦੇ। ਅੱਛਾ ਇਹਨਾਂ ਦਾ ਕੋਈ ਵਡੇਰੇ ਨੂੰ ਜਾਣਦੇ ਹੋ ਤੁਹਾਡੇ ਉਮਰ ਦਾ ਕੋਈ ਹੋਵੇ? ਕਿਹਨਾਂ ਦੇ? ਇਹਨਾਂ ਦੇ ਰਮਦਾਸੀਆਂ ਤੇ ਬਾਲਮੀਕੀਆਂ ਦੇ। ਬਾਲ ਵੀ ਗਏ ਨਹੀਂ ਜਿੱਥੇ ਕੋਈ। ਅੱਛਾ ਰਮਦਾਸੀ ਆਏ ਠੀਕ ਹੈ ਜਦ ਜੰਮੇ ਹੋਣੀ ਬੈਂਗਲ। ਅੱਛਾ ਚਾਨਣ ਕਈ ਚੀਜ਼ ਆਏ ਤਾਂ ਖਾਸੇ ਨੂੰ ਜੱਟਾ ਖਾਸੇ ਨੂੰ ਜਾਣਦੇ ਨੂੰ ਭੁੱਲ ਭੱਲ ਜਾਂਦੇ ਆ। ਫਲਾਣੇ ਦਾ ਮੁੰਡਾ ਸੀ ਮੁੰਡੇ ਨੂੰ ਵੀ ਜਾਣਦੇ ਸੀ ਵਿਆਹ ਉਹਦਾ। ਤੇ ਸਕੂਲ ਹੈ ਸੀ ਇਸ ਪਿੰਡ 'ਚ ਪਹਿਲਾਂ? ਨਹੀਂ ਸਕੂਲ ਸਾਡੇ ਜਸਪਾਲਾ ਵੀ ਸੀ। ਤੇ ਮਸੀਤ? ਮਸੀਤ ਸੀਗੀ। ਅੱਛਾ ਮਸੀਤ ਪਹਿਲਾਂ ਦੀ ਉਹ ਹੈ। ਅੱਛਾ ਸਾਡੇ ਦੇਖਣ ਤੇ ਹੁਣ ਵੀ ਹੈ। ਹੁਣ ਵੀ ਹੈ। ਹੁਣ ਤਾਂ ਇਹਨੂੰ ਪਤਾ ਹੋਊ ਹੈਗੀ ਆ। ਟਕੀਆ ਹੁੰਦਾ ਸੀ ਤੇ ਬਖੀਰਾ। ਹੋਰ ਇੱਕ ਜੇ ਇਹਨਾਂ ਦੇ ਬਹਿਣ ਬੂਣ ਨੂੰ ਜਗ੍ਹਾ ਸੀ ਮੈਂ ਕਿਹਾ ਥੜਾ ਥੋੜਾ ਜਿਹਾ ਉਹ ਵੀ ਸੀ ਕੋਈ ਇੱਥੇ? ਇੱਥੇ ਪਿੱਪਲ ਬਰੋਟਾ। ਬਰੋਟਾ ਹਾਂ ਗੱਲ ਮਸ਼ਹੂਰ। ਸੁਣੋ ਮੇਰੀ। ਪਿੱਪਲ ਬਰੋਟਾ ਇੱਕ ਨਿੰਮ। ਇਹ ਟਕੀਆ ਹੁੰਦਾ ਸੀ ਬਖੀਰਾ ਨੂੰ ਇਹ ਦਾਣੇ ਦਿੰਦੇ ਸੀ ਲੋਕ। ਅੱਛਾ ਉਹਨਾਂ ਨੇ ਅੱਗ ਰੱਖਣੀ ਹੈ ਹਰ ਵਾਰ। ਟਕੀਆ ਕਹਿੰਦੇ ਸੀ ਟਕੀਏ ਇੱਥੇ ਬਹਿੰਦੇ ਸੀ ਆ ਕੇ ਚੌਤਰੇ ਬੰਨੇ ਸੀ। ਅੱਛਾ ਗਾਉਣ ਵਜਾਉਣ ਇੱਥੇ ਲੱਗਣਾ ਵਿਆਹ ਨੂੰ। ਟਕੀਏ ਤੇ ਮਜ਼ਾਰ ਵੀ ਹੈ ਕੋਈ? ਮਜ਼ਾਰ ਇੱਥੇ ਹਾਂ। ਪੀਰ ਦੀ ਵੀ ਕੋਈ ਜਗ੍ਹਾ ਹੈਗੀ? ਹੈਗੀ। ਉਹ ਕਿੱਥੇ ਕਰਕੇ ਆ? ਉਹ ਗਾਂਧੀ ਦੇ ਅੰਦਰ ਆ ਹੁਣ। ਉਹ ਮਸਜਿਦ ਦੇ ਨੇੜੇ ਹੀ ਆ? ਹਾਂ ਹੈ ਨੇੜੇ ਹੀ। ਤੇ ਵੀ ਆਪਣੇ ਖੇਤ ਚ ਇਹਨਾਂ ਦਾ ਜਿਹੜਾ ਕਬਰ ਚ ਇੱਕ ਕਬਰਾਂ ਚ ਵੀ ਸੀਗੀ। ਇਹ ਜਿਹੜਾ ਅਤਾ ਮੁਹੰਮਦ ਦਾ ਘਰ ਸੀ ਇਹ ਕਿੱਥੇ ਕਰਕੇ ਸੀ? ਇਹਦਾ ਉੱਥੇ ਸੀ ਉਹਦਾ ਘਰ ਇੱਥੇ ਕੁ। ਮਸਜਿਦ ਦੇ ਨੇੜੇ ਹੀ ਸੀ ਕਿਤੇ? ਹਾਂ ਮਸੀਤ ਦੇ ਲਾ ਲੜੀ ਸੀ। ਉਹਦੀ ਹੈ ਕੋਈ ਹੁਣ ਨਿਸ਼ਾਨੀ ਕਿ ਪੁਰਾਣਾ ਟੈਟੂ ਕਿ ਮੈਂ ਟੈਟੂ ਗਿਆ ਹੁਣ ਆਪਾਂ ਕਿਹੜਾ ਇੰਨਾ ਤਾਂ ਹੈ ਨਹੀਂ ਹੁਣ ਤਾਂ ਪਹਿਲਾਂ ਕੱਚੇ ਸੀ ਪਿੰਡ? ਹੈ ਜੀ ਵਿੱਚ ਪੱਕੇ ਵੀ ਕੱਚੇ ਵੀ ਸੀ। ਉਦੋਂ ਪੱਕੇ ਵੇ ਪੁਰਾਣਾ ਕੋਈ ਹੈ ਕੋਈ ਨਿਸ਼ਾਨੀ ਪੁਰਾਣੇ ਜ਼ਮਾਨੇ ਦੀ ਕੋਈ? ਤਾਂ ਯਾਰ ਆ ਮਕਾਨ ਹੋਵੇ ਪੱਕੇ ਘਰ ਤਾਂ ਆ ਤਾਂ ਅਹਿਮਦ ਦਾ ਸੀ। ਇਹ ਤੇ ਉਹਨਾਂ ਦਾ ਸੀ। ਅਤੇ ਉਹਨਾਂ ਨੇ ਮਸ਼ੀਨ ਲਾਈ ਸੀ ਸਾਡੇ ਉਧਰ। ਕਾਹਦੀ ਮਸ਼ੀਨ? ਟਾਟਾ ਮਸ਼ੀਨ ਵਾਲੀ ਫੇ ਜਿਹੜੀ ਚੱਲੀ ਨਹੀਂ। ਅੱਛਾ ਇਹਨਾਂ ਨੂੰ ਕੋਈ ਛੱਡ ਕੇ ਚਲੇ ਗਏ। ਇੱਥੇ ਉਦੋਂ ਲਾਈ ਹੋਣੀ ਉਸੇ ਵੇਲੇ? ਲਾਉਣ ਲੱਗੇ ਸੀ। ਲਾਉਣ ਲੱਗੇ ਕਿੱਥੇ? ਇਸ ਪਿੰਡ 'ਚ? ਪੈ ਗਏ। ਪਿੰਡ 'ਚ? ਨਾ ਨਾ ਬਾਹਰ ਖੇਤ ਆ ਟੋਬੇ ਤੇ। ਅੱਛਾ ਆਪਣੇ ਕੌਡੀ ਦੀ ਪਟੜੀ ਨਾਲੇ ਚੱਕ ਜ਼ਮੀਨ ਸਾਡੇ ਪਿੰਡ ਦੀ ਸੀ। ਅੱਛਾ ਤੇ ਮਤਲਬ ਇਹ ਲਾ ਹੀ ਰਹੇ ਸੀ ਫਿਰ ਉਹ? ਅਜੇ ਲਾਏ ਰਹੇ ਸੀ। ਅਜੇ ਚੱਲੀ ਨਹੀਂ ਜੀ ਨਾ ਲੱਗੀ ਸੀ। ਕੰਧਾਂ ਹੋ ਗਈਆਂ ਸੀ। ਇੰਜਣ ਲਿਆਂਦਾ। ਅੱਛਾ ਇੰਜਣ ਵੀ ਲਿਆਂਦਾ ਸੀ ਉਹਨਾਂ ਨੇ। ਅੱਛਾ ਤੇ ਮੈਨੂੰ ਤੁਸੀਂ ਇਹ ਦੱਸੋ ਵੀ ਉਦੋਂ ਜਿਹੜਾ ਰਹਿੰਦੇ ਸੀ ਆਪਾਂ ਮੁਸਲਮਾਨ ਇੱਥੇ ਰਹਿੰਦੇ ਸੀ, ਸਿੱਖ ਸੀ, ਹਿੰਦੂ ਸੀ, ਇਹਨਾਂ ਦਾ ਆਪਸ ਵਿੱਚ ਮੇਲ ਜੋਲ ਕਿਵੇਂ ਸੀ? ਮੇਲ ਜੋਲ ਵਧੀਆ ਸੀ ਜੀ। ਐਨ ਇੱਕ ਦੂਏ ਜੀ ਅਹਿਮਦ ਬੜਾ ਸੀ ਸਾਰਿਆਂ ਨੇ ਜਿਵੇਂ ਕਹਿ ਦੇ ਵੀ ਉਹ ਮੰਨ ਜਾਂਦੇ ਸੀ। ਅੱਛਾ ਤੇ ਇਹਨਾਂ ਦੇ ਵਿਆਹਾਂ ਸ਼ਾਦੀਆਂ 'ਚ ਗਮੀ ਖੁਸ਼ੀ 'ਚ ਸ਼ਾਮਲ ਹੁੰਦੇ ਇਕੱਠੇ ਹੁੰਦੇ ਸੀ। ਅਸੀਂ ਵੀ ਆਉਂਦੇ ਸੀ। ਤਾਂ ਜੱਟਾਂ ਨਾਲ ਵੀ ਮਿਲਦੇ ਵਰਤਦੇ ਸੀ। ਜਦ ਜਵਾਨਾ ਹੋਰ ਕੀ ਹੁਣ ਹੋਰ ਹੈ। ਤੇ ਖਾਣਾ ਪੀਣਾ ਖਾ ਲੈਂਦੇ ਸੀ ਇੱਕ ਦੂਜੇ ਦੇ? ਹਾਂ ਵਿਆਹਾਂ ਤੇ ਖਾਂਦੇ ਸੀ? ਸਾਡੇ ਉਹ ਵੀ ਖਾਂਦੇ ਤੁਸੀਂ ਵੀ ਖਾਂਦੇ? ਚੌਲੇ ਬਣਾਉਂਦੇ ਸੀ ਤਾਂ ਆ ਦੂਜੀ ਕੋਈ ਚੀਜ਼ ਤਾਂ ਹੁੰਦੀ? ਕੰਮ ਨਹੀਂ ਕਰਦੇ। ਆਹੋ ਦੂਜਾ ਮਾਸ ਮੀਟ ਤੇ ਬਣਦੇ ਸੀ ਉਦੋਂ ਨਾ। ਉਦੋਂ ਸਾਦੇ ਹੁੰਦੇ ਸੀ ਖਾਣੇ। ਖਾਣ ਬੰਨੇ ਚੰਨੇ ਬੈਠਣ ਵੀ ਆਉਂਦੇ ਸੀ ਮਰੇ ਤੇ ਦੂਏ ਦੇ। ਤੇ ਕੀ ਉਦੋਂ ਵਿਆਹਾਂ ਦੇ ਵਿੱਚ ਕੀ ਆਮ ਕਰ ਕੀ ਖਵਾਉਂਦੇ ਸੀ ਲੋਕ? ਚੌਲੇ ਹੁੰਦੇ ਜੀ। ਹੋ ਗਿਆ ਮਿੱਠੇ? ਬਸ ਮੁਸਲਮਾਨਾਂ ਦੇ ਚੌਲ ਹੁੰਦੇ ਸੀ। ਜੱਟਾ ਪਾ ਸ਼ੱਕਰ ਕੇ ਉਹ ਪਾ ਦਿੰਦਾ ਸੀ। ਕੋਈ ਕੜਾਹ ਕਰ ਲਿਆ। ਅੱਛਾ ਇਹਨਾਂ ਦੇ ਚੌਲੇ ਹੁੰਦੇ ਸੀ ਕੜਾਹੇ। ਤੇ ਬਰਾਤਾਂ ਕਿਵੇਂ ਕਰਤੇ ਜਾਂਦੀਆਂ ਸੀ ਉਦੋਂ? ਬਰਾਤਾਂ ਦਾ ਪੈਦਲ ਹੀ? ਬਰਾਤਾਂ ਨੇ ਤਾਂ ਬਰਾਤ ਆਈ ਜੀ ਜਦ ਕੁੜੀ ਵਿਦਾ ਕਰਕੇ ਚਲੇ ਗਏ। ਨਹੀਂ ਕਿਵੇਂ ਆਪਾਂ ਕਿਤੇ ਬਾਹਰ ਵਿਆਹਣ ਜਾਂਦੇ ਆ ਤੇ ਉਦੋਂ ਕਿਵੇਂ ਕਰਤੇ ਜਾਂਦੇ ਸੀ? ਪੈਦਲ ਜਾਂਦੇ ਸੀ ਗੱਡਿਆਂ ਤੇ? ਜੀ ਆਲੇ ਰਥਾਂ ਜਾਂਦੇ ਸੀ। ਆਪਣਾ ਗੱਡਾ ਲੈ ਜਾਣਾ ਜੱਟ ਨੇ। ਅੱਛਾ ਇੱਕ ਰਾਤ ਲੈ ਜਾਣਾ। ਰਾਤ ਹੁੰਦੇ ਸੀ। ਤੇ ਕਿੰਨੇ ਦਿਨ ਰਹਿੰਦੀ ਸੀ ਬਰਾਤ ਫਿਰ ਉਦੋਂ? 3 ਦਿਨ ਪਹਿਲਾਂ। 3 ਦਿਨ? ਅੱਛਾ 3 ਦਿਨ। ਤੇ ਫਿਰ ਉਹ ਤੇ ਚੰਗਾ ਕੁੜੀ ਵਾਲੇ ਦਾ ਤੇ ਚੰਗਾ ਕੁੰਡਾ ਕਰ ਦੇਣੇ ਨੇ ਉੱਥੇ। ਲੰਗਰਾਂ ਨੂੰ ਵੀ ਪੱਠੇ ਪਾਣੇ ਤੇ ਸਾਰਾ ਕੁਝ? ਸਭ ਕੁਝ ਦੇਣਾ ਪੈਂਦਾ ਸੀ। ਸਾਰਾ ਪਿੰਡ ਲੋਕ ਸ਼ਰੀਕਾ ਹੁੰਦਾ ਸੀ ਨਾਲ ਭਾਈਚਾਰਾ। ਹੁਣ ਮਗਰ ਨਹੀਂ ਬੋਲਣਾ ਹੀ ਨਹੀਂ। ਅੱਛਾ ਜਾਂ ਤਾਂ ਹਰੇਕ ਦੇ ਕੰਮ ਕਰਦੇ ਕਹਿੰਦੇ ਭਾਈ ਜੀ ਬਹੁਤ ਸਾਡੇ ਘਰ ਬੰਦੇ ਬਹੁਤ ਮੇਰੇ ਬੰਨ ਕੱਖ ਪਾਵਾਂਗੇ ਦਾਣਾ ਦੇਵਾਂਗੇ। ਨਿਹਾਰੀ ਲੈਂਦੇ ਸੀ ਬਲਦਾਂ ਵਾਲੇ ਵੀ। ਆਓ ਅੱਜ ਉਹਨਾਂ ਦੇ ਕੋਈ ਆਇਆ ਕੱਲ ਅਸੀਂ ਵੀ ਜਾਣਾ ਹੁੰਦਾ ਸੀ ਕਿਤੇ। ਆਹੋ ਛੋਲੇ ਲੈਂਦੇ। ਛੋਲੇ ਦਿੰਦੇ ਹੀ ਸੀ ਲੋਕ। ਡਾਇਟ ਹੁਣ ਸੰਨੀ ਦਾ ਕਰਨੀ ਆ ਬਲਦਾਂ ਨੂੰ। ਅੱਛਾ ਤੇ ਉਦੋਂ ਫਿਰ ਦੁੱਧ ਘਿਓ ਦੀ ਕੀ ਹਾਲਤ? ਹਾਂ ਦੁੱਧ ਘਿਓ ਹੁੰਦਾ ਸੀ ਕਾਫੀ? ਦੁੱਧ ਘਿਓ ਬਹੁਤ ਹੀ ਲੋਕਾਂ ਦੇ ਦੁੱਧ ਤਾਂ ਹੁਣ ਜ਼ਿਆਦਾ ਸੀ। ਜਿਹੜਾ 10 ਮੈਸਾਂ 12 ਕਿਲੋ ਤਾਂ ਆਮੇ ਦੇਈ ਜਾਂਦੀਆਂ ਸੀ। ਅੱਛਾ ਘਰ ਦੇ ਪੱਠੇ ਖਾ ਕੇ ਹੀ। ਦੁੱਧ ਸਾਰੇ ਜਿੰਨਾ ਪਿੰਡ ਸ਼ਰੀਕੇ ਨੇ ਸਾਰੇ ਨੇ ਦੇਣਾ। ਤੇ ਜਿਹੜਾ ਘਿਓ ਹੈ ਜਿਹੜਾ ਦੂਜਾ ਬਨਸਪਤੀ ਹੁੰਦਾ ਸੀ ਉਦੋਂ ਕਿ ਨਹੀਂ? ਨਹੀਂ ਇਹ ਮਗਰੋਂ ਚੱਲਿਆ ਸਾਡੇ ਦੇਖਦੀ। ਅੱਛਾ ਉਹ ਦੇਸੀ ਘਿਓ ਚੱਲਦਾ ਸੀ ਸਾਰੇ? ਦੇਸੀ ਚੱਲਦਾ ਸੀ। ਅੱਛਾ ਆਪ ਤੁਹਾਨੂੰ ਵੀ ਦੇਸੀ ਅਗਰ ਕਹੇ ਬਿਮਾਰ ਹੋਣਾ
ਇਹ ਅੱਛਾ ਚੱਲਿਆ ਵੀ ਨਹੀਂ, ਇਹ ਤਾਂ ਖਾਸਾ ਚਿਰ ਖਾਧਾ ਵੀ ਨਹੀਂ, ਹੂੰ ਇਹਦਾ ਮਗਰੋਂ ਹੀ ਚੱਲਿਆ। ਤੇ ਆਪ ਤਾਂ ਫਿਰ ਆਪਸ ਚ ਕਰ ਲੈਂਦੇ ਸੀ, ਇੱਕ ਦੂਜੇ ਦਾ ਮਦਦ ਕਰਦੇ ਸੀ ਪੂਰੀ। ਫਸਲ ਵੇਲੇ? ਅੱਛਾ ਪੂਰੀ ਮਦਦ ਕਰਦੇ ਸੀ। ਸ਼ਰੀਕਾ ਨਾਲ, ਜੇ ਆਟਾ ਪਿਆ ਹੁਣ ਜਾਣਾ ਤਾਂ ਵੀ ਨਾਲ ਲੈ ਕੇ ਜਾਣਾ। ਪਹਿਲਾਂ ਬੁੜੀਆਂ ਜਦ ਮਸ਼ੀਨਾਂ ਦੀ ਜਿਵੇਂ ਚੱਕੀਆਂ ਨਾਲ ਵੀ ਪੀਂਦੇ ਸੀ, ਹੂੰ ਇੰਨਾ ਤੂੰ ਪੀ ਭਾਈ, ਇੰਨਾ ਮੈਂ ਪੀਣੀ ਆ। ਹੂੰ ਤੇ ਇਸ ਤੁਹਾਡੇ ਪਿੰਡ 'ਚ ਇੱਥੇ ਇਹ ਜਿਹੜਾ ਟਮਕੌਦੀ ਆ, ਇਹਦੇ 'ਚ ਕੋਈ ਮੇਲਾ ਮੂਲਾ ਕੋਈ ਲੱਗਦਾ ਸੀ ਸਾਲ 'ਚ ਕਿ ਨਹੀਂ? ਮੇਲਾ ਨਹੀਂ ਜਿਹੜਾ ਮੇਲਾ ਸਾਡੇ ਆ ਉੱਥੇ ਬਾਬੇ ਕੇ ਰਾਵ ਸਾਰੇ ਲੱਗਦੇ ਜੀ, ਉੱਥੇ ਇਹ ਮੰਨ ਕਿਹੜੀ ਜਗ੍ਹਾ? ਚੱਕ? ਚੱਕ ਅੱਛਾ। ਆ ਲਾ ਗਏ ਨੇ ਕਬਰਾਂ, ਇਹਨੂੰ ਪਤਾ ਹੀ ਹੈ। ਹੂੰ ਤੇ ਹੋਰ ਜਿਹੜੇ ਇਹਨਾਂ ਦੇ ਤਿਉਹਾਰ ਇਹਨਾਂ ਦੇ ਮੁਸਲਮਾਨਾਂ ਦੇ ਆਉਂਦੇ ਸੀ ਜਾਂ ਆਪਣੇ ਆਉਂਦੇ ਸੀ, ਇਹਦੇ 'ਚ ਸਾਰੇ ਸ਼ਾਮਲ ਹੁੰਦੇ ਸੀ? ਸਾਰੇ ਸ਼ਾਮਲ ਹੋ ਜਾਂਦੇ ਸੀ। ਇਹਨਾਂ ਦੀ ਈਦ ਵਗੈਰਾ ਤੇ ਸ਼ਾਮਲ ਹੁੰਦੇ ਸੀ? ਹਾਂ ਵਧੀਆ। ਈਦ ਵੇਲੇ ਕੀ ਖਾਂਦੇ ਪੀਂਦੇ ਸੀ ਵੀਰੇ? ਇਹ ਇੱਕ ਤਾਂ ਇਹਨਾਂ ਦੇ ਦੋ ਈਦਾਂ ਹੁੰਦੀਆਂ ਨੇ, ਇੱਕ ਤਾਂ ਮਿੱਠਾ ਖਾਂਦੇ ਨੇ ਅੱਛਾ ਨਮਾਜ਼ ਪੜ੍ਹ ਕੇ, ਇੱਕ ਬੱਕਰੇ ਖਾਂਦੇ ਨੇ। ਅੱਛਾ ਇੱਕ ਬੱਕਰਾ ਈਦ ਹੈ, ਅੱਛਾ ਇੱਕ ਮਿੱਠੀ ਈਦ ਹੈ, ਮਿੱਠੀ ਈਦ, ਹਾਂ ਇੱਕ ਬੱਕਰਾ ਈਦ, ਅੱਛਾ। ਦੋ ਮਨਾਉਂਦੇ ਜੀ ਮੁਸਲਮਾਨ। ਤੇ ਬੱਕਰਾ ਈਦ ਤੇ ਕੀ ਹੁੰਦਾ ਸੀ? ਬੱਕਰਾ ਈਦ ਤੇ ਬੱਕਰੇ ਵੱਢਦੇ ਜੀ, ਕੁਰਬਾਨੀ ਹੈ ਕਹਿੰਦੇ। ਹੁਣ ਅੱਛਾ। ਕੋਈ ਨਹੀਂ ਵੱਢਦੇ ਜੀ। ਉਹ ਵੰਡਦੇ ਵੀ ਸੀ ਸੁਣਿਆ ਮੈਂ? ਨਹੀਂ ਹਾਂ ਵੰਡਦੇ ਵੀ ਸੀ ਆਪਸ ਵਿੱਚ? ਆਦੇ ਵਿੱਚ ਸਾਰਿਆਂ ਨੇ ਪਾਲਣਾ ਬੱਕਰਾ, ਪਹਿਲਾਂ ਖੱਸੀ ਕਰਿਆ ਪੂਰਾ ਮੋਟਾ, ਸਾਰੇ ਸਰੀਕੇ ਨੂੰ ਖਿਲਾਉਣਾ ਹੈ। ਅੱਛਾ ਤੇ ਆਪਣੇ ਹਿੰਦੂ ਸਿੱਖਾਂ ਨੂੰ ਵੀ ਦਿੰਦੇ ਸੀ? ਨਹੀਂ ਹਿੰਦੂ ਸਿੱਖ ਨਹੀਂ ਖਾਂਦੇ ਜੀ, ਖਾਂਦੇ ਨਹੀਂ ਸੀ? ਅੱਛਾ ਉਹ ਖਾਂਦੇ ਹੀ ਨਹੀਂ ਜੀ। ਆਪਾਂ ਝਟਕ, ਇਹ ਹਲਾਲ ਕਰਦੇ ਨੇ, ਆਪਾਂ ਝਟਕਦੇ ਆ। ਅੱਛਾ ਅੱਛਾ ਇਸ ਕਰਕੇ। ਹਾਂ ਤੇ ਹੋਰ ਉਸ ਜ਼ਮਾਨੇ 'ਚ ਜਿਵੇਂ ਪਿੰਡ ਦੇ ਵਿੱਚ ਰਹਿਣ ਸਹਿਣ ਹੁੰਦਾ ਹੈ, ਆਪਸ 'ਚ ਕਿਵੇਂ ਦਾ ਮਿਲਵਰਤਨ ਸੀ? ਵੀ ਧੀ ਭੈਣ ਦਾ ਇੱਜ਼ਤ ਇਹਤਰਾਮ ਕਿਸ ਤਰ੍ਹਾਂ ਕਰਦੇ ਸੀ? ਚਾਚਾ ਤੇ ਗੱਲ ਸੁਣੋ ਮੇਰੀ, ਜੇ ਕੋਈ ਕੁੜੀ ਹੈ ਆਪਾਂ ਵਿੱਚ ਸਾਰੇ ਨੇ ਹਰੇਕ ਨੇ ਬੀਬੀ ਕਹਿਣਾ, ਅੱਛਾ ਕਿਸੇ ਨੂੰ ਚਾਚੀ ਕਹਿਣਾ, ਕਿਸੇ ਨੂੰ ਤਾਈ ਕਹਿਣਾ, ਕਿਸੇ ਨੂੰ ਬੋਬੋ ਕਹਿਣਾ, ਅੱਛਾ ਬਾਬਾ ਚਾਚਾ ਤਾਇਆ ਅਸੀਂ ਆਪ ਕਹਿੰਦੇ ਰਹੇ ਆ। ਉਹ ਸਾਡੇ ਬੁੜਿਆਂ ਨੂੰ ਕਹਿੰਦੇ ਸੀ। ਮਤਲਬ ਉਸੇ ਤਰ੍ਹਾਂ ਜਿਵੇਂ ਜਿਵੇਂ ਦਰਜਾ ਬਦਰਜਾ ਹੁੰਦਾ ਸੀ? ਬਾਬਤੀ ਜੀ ਅੱਛਾ ਪੂਰੀ। ਇਹ ਨਹੀਂ ਸੀ ਵੀ ਇਹ ਮੁਸਲਮਾਨ ਆ ਤੇ ਨਹੀਂ, ਨਹੀਂ, ਇਹ ਮੁਸਲਮਾਨ ਨਹੀਂ ਵੀ ਗੱਲ। ਚਾਚੇ ਤਾਏ ਸਾਰਾ ਕੁਝ ਹੁੰਦਾ ਨਹੀਂ ਸੀ? ਨਹੀਂ ਇਹ ਨਹੀਂ ਜੀ ਗੱਲ। ਬੰਨੇ ਚਾਹੁੰਦੇ ਦੀ ਇੱਜ਼ਤ ਇਹ ਪੂਰੀ ਕਰਦੇ ਸੀ। ਅਸੀਂ ਗਾਉਣ ਸੁਣਨ ਵੀ ਸਾਡੇ ਬੁੜੇ ਆ ਜਾਂਦੇ ਤੇ ਉਹਨਾਂ ਨੂੰ ਇੱਜ਼ਤ ਨਾਲ ਬਿਠਾਉਂਦੇ ਸੀ, ਅੱਛਾ ਚਾਹੇ ਮੰਜੇ ਤੇ ਬਿਠਾਉਣਾ। ਗਾਉਣ ਕਦੋਂ ਹੁੰਦੇ ਸੀ? ਗਾਉਣ ਤਾਂ ਟੂੰਬੇ ਵਾਲਾ ਵੀ ਲੱਗਦਾ ਸੀ, ਢੱਡ ਸਾਨਗੀ ਵਾਲਾ ਵੀ ਇੱਥੇ ਲੱਗਦਾ ਸੀ। ਉਹਨਾਂ ਦਾ ਮਸ਼ਹੂਰ ਦੱਸੋ ਇਸ ਇਲਾਕੇ 'ਚ ਕਿਹੜਾ ਸੀ ਗਾਉਣ ਵਾਲਾ? ਇਲਾਕੇ ਸਾਡੇ 'ਚ ਇਹ ਨੂਰੇ ਮਸ਼ਹੂਰ ਸੀ। ਅੱਛਾ ਤੂੰਬੀ ਨਾਲ ਗਾਉਂਦਾ ਸੀ? ਹਾਂ ਇੱਕ ਤੇ ਟੂੰਬੇ ਨਾਲ ਗਾਉਂਦਾ ਸੀ। ਅੱਛਾ ਇਸੇ ਪਿੰਡ ਦਾ ਸੀ? ਐਸੇ ਪਿੰਡ ਦਾ ਜੀ, ਬਖੀਰ ਸਾਈਂ ਦਾ ਮੁੰਡਾ। ਅੱਛਾ ਇਹ ਜੱਟ ਨਹੀਂ ਸੀ, ਦੂਜੀ ਬਰਾਦਰੀ ਸੀ ਕੋਈ? ਇਹ ਬਖੀਰ ਅੱਛਾ ਅੱਛਾ ਤੇ ਫਕੀਰ? ਹਾਂ ਫਕੀਰ ਜਿਹੜਾ ਲਾਗੀ ਸੀ ਇਹਨਾਂ ਦੇ ਬਖੀਰ, ਰੋਟੀ ਖੜ ਦਿੰਦੇ ਸੀ, ਉਹਨਾਂ ਨੂੰ ਦਾਣੇ ਵੀ ਦਿੰਦੇ ਸੀ। ਅੱਛਾ, ਤਕੀਆ ਉਹਨਾਂ ਤਕੀਏ ਵਾਲੇ ਤਕੀਏ ਜੀ ਤੇ ਬਖੀਰਾ ਉਹਨਾਂ ਨੇ ਕਰਨਾ, ਅੱਗ ਰੱਖਣੀ ਹਰ ਵਾਰ। ਕੋਈ ਹੁੱਕਾ ਪੀਣ ਵਾਲਾ ਆਵੇ ਉਹਨੇ ਇੱਥੋਂ ਅੱਗ ਲਈ ਜਾਣੀ ਜੇ ਮੁੱਕ ਜਾਵੇ, ਸਾਰੇ ਪਿੰਡ 'ਚ ਨਾ ਹੋਵੇ ਚਾਹੇ। ਅੱਛਾ ਇਹ ਆ ਜਿੱਥੇ ਪਿੱਪਲ ਬਰੋਟੇ ਖੜੇ ਸੀ ਨਾ, ਨਿੰਮਾ, ਹੁਣ ਤਕੀਆ ਬੋਲਦਾ ਹੁਣ ਸੀ। ਤਾਂ ਨਹੀਂ ਹੋਣੇ ਉਹ? ਹਾਂ ਹੁਣ ਤਾਂ ਖਤਮ ਹੋ ਬਰੋਟੇ ਹੁਣ ਬਰੋਟੇ? ਤਾਂ ਖਤਮ ਹੋ ਅੱਛਾ ਸਭ ਕੁਝ ਖਤਮ ਹੈ। ਤੇ ਸ਼ਾਮਾਂ ਹੀ ਬਹੁਤ ਹੈ ਪਿੰਡ 'ਚ। ਅੱਛਾ ਕਹਿੰਦੇ ਬਰੋਟਾ ਬੜਾ ਕਿੱਲੇ 1.5 ਕਿੱਲੇ ਸੀ? ਹਾਂ ਠੀਕ ਆ। ਪਿੱਪਲ ਵੀ ਉੱਡਾ ਹੀ ਸੀ, ਨਿੰਮ ਖੜੀ ਸੀ, ਗਾਂ ਖੂਹ ਲੱਗਿਆ ਸੀ ਨਾਲੇ। ਅੱਛਾ ਉਹ ਨਹੀਂ ਜੀ ਮੂਹਰੇ ਲੱਗਿਆ। ਹੁਣ ਵੀ ਹੈ ਉਹ ਆਹੋ ਖਬਰੇ ਹੁਣ ਵੀ ਹੋ ਗਏ। ਅੱਛਾ ਫਿਰ ਇਹ ਦੱਸੋ ਵੀ ਚਲੋ ਇਹ ਤਾਂ ਉਦੋਂ ਤਾਂ ਬੜਾ ਵਧੀਆ ਮਾਹੌਲ ਸੀ, ਸਾਰਾ ਕੁਝ ਸੀ। ਫਿਰ ਜਦੋਂ ਆ 47 ਦਾ ਰੌਲਾ ਪਿਆ, ਇਹ ਤੁਹਾਨੂੰ ਕਿਵੇਂ ਪਤਾ ਲੱਗਿਆ ਜਾਂ ਉਹਨਾਂ ਨੂੰ ਕਿਵੇਂ ਪਤਾ ਲੱਗਿਆ ਵੀ ਆ ਅਦਲਾ ਬਦਲੀ ਹੋਣੀ ਹੈ ਜਾਂ ਕੀ ਹੋਇਆ? ਅਗਲਾ ਬਦਲੀ ਤੈਨੂੰ ਮੈਂ ਸਾਡੇ ਜਿਹੜਾ ਤਮਕੌਡੀ ਪਿੰਡ ਹੈ, ਤੈਨੂੰ ਮੈਂ ਅਸਲੀ ਗੱਲ ਦੱਸਾਂ। ਜਿਹੜਾ ਅਹਿਮਦ ਸੀ, ਇਹਦੇ ਮੁੰਡੇ 3 ਨੌਕਰ ਸੀ, ਤਿੰਨੇ ਅਫਸਰ ਸੀ। ਅੱਛਾ ਸੂਬੇਦਾਰ, ਕੋਈ ਬੜੀਆਂ ਨੌਕਰੀਆਂ ਤੇ 3 ਮੁੰਡੇ ਇਹਦੇ। ਅੱਛਾ ਉਹ ਫਿਰ ਲੈਣ ਆ ਗਿਆ ਆਪਣਿਆਂ ਨੂੰ। ਅੱਛਾ ਘਰਦਿਆਂ ਨੂੰ, ਜਿਹੜੇ ਅਹਿਮਦ ਵੀ ਇੱਥੇ ਰਹਿੰਦੇ ਸੀ, ਮੁੰਡਾ ਸੀ ਛੋਟਾ, 2-3 ਤੀਏ ਜਿਹੜੇ ਬਾਕੀ ਦੇ ਘਰ ਦੇ ਕਬੀਲਦਾਰ ਸੀ। ਹੋਰ ਮਾਨਸਾ ਮਾਨਸਾ ਸੀ, ਉਹਨੂੰ ਵੀ ਲੈ ਗਿਆ। ਉਹ ਵੀ ਉਹਨਾਂ ਦਾ ਚਾਚਾ ਲੱਗਦਾ ਸੀ। ਉਹ ਯਾਨੀ ਕਈ ਟੱਬਰ ਫਿਰ ਉਹ ਬਿਠਾ ਕੇ ਲੈ ਗਏ ਇੱਥੋਂ। ਅੱਛਾ ਉਹ ਕਹਿੰਦੇ ਵੀ ਰਹਿਣਾ ਤਾਂ ਹੈ ਨਹੀਂ, ਚਾਹੇ ਸਾਰੇ ਹੀ ਚੱਲੋ ਚਾਹੇ ਰਹੇ ਹੋ। ਤੇ ਇਹ ਫਿਰ ਮਤਲਬ ਇੱਥੋਂ ਸੁੱਖੀ ਸਾਂਦੀ ਚਲੇ ਗਏ? ਇਹਦਾ ਸੁੱਖੀ ਸਾਂਝੀ ਉਹ ਗਏ ਨੇ। ਕੋਈ ਇਹਨਾਂ ਨੂੰ ਲੋਕ ਤਾਂ ਬੰਨੇ ਜਾਂਦੇ ਤੇ ਕਹਿੰਦੇ ਰਹੋ, ਫਿਰ ਡਰ ਵੀ ਹੋ ਜਾਂਦਾ। ਸਾਲੇ ਬਾਹਰੋਂ ਲੋਕ ਆ ਜਾਂਦੇ ਲਟੇਰੇ। ਹਾਂ ਹਾਂ ਆਪਣੇ ਪਿੰਡ ਵਾਲੇ ਤਾਂ ਸਾਰੇ ਕਹਿੰਦੇ ਵੀ ਨਾ ਜਾਓ, ਆਲੇ ਦੁਆਲੇ ਦੇ ਪਿੰਡਾਂ ਵਾਲੇ ਵੀ ਸਾਂਝ ਹੁੰਦੀ ਹੈ। ਕਹਿੰਦੇ ਜਾਇਓ ਨਾ, ਬਾਬਾ ਕੀ ਨਾ। ਹਾਂ ਤੇ ਫਿਰ ਇਹ ਗਏ ਕਿਵੇਂ? ਫਿਰ ਆਪਣੇ ਆਪ ਹੀ ਚਲੇ ਗਏ ਮਤਲਬ? ਫਿਰ ਤਾਂ ਆਪਣੇ ਆਪ ਹੀ ਚਲੇ ਗਏ। ਕੋਈ ਕਿਤੇ ਚਲਿਆ, ਕੋਟਲੇ, ਫਿਰ ਤਾਂ ਕੋਟਲੇ ਨੂੰ ਚਲੇ ਗਏ। ਕੋਟਲੇ? ਅੱਛਾ ਕੋਟਲੇ ਮਾਰਦਾ ਨਹੀਂ ਸੀ ਕੋਈ। ਕੋਈ ਛੱਡਣ ਗਿਆ? ਕੋਈ ਮਿਲ ਕੇ ਗਏ ਸਾਰੇ ਤੁਹਾਨੂੰ? ਹਾਂ ਮਿਲ ਕੇ ਗਏ ਨੇ। ਅੱਛਾ
ਤੇ ਮਤਲਬ ਇਹ ਸੋਚਦੇ ਹੋਣੇ ਵੀ ਅਸੀਂ ਆ ਜਾਣਾ ਮੁੜ ਕੇ। ਉਹ ਜਾਣੇ ਉਹ ਤਾਂ ਸੋਚਦੇ ਹੀ ਮੁੜ ਕੇ ਆ ਜਾਣਾ। ਜਦ ਹਰੇਕ ਦਾ ਬੰਦਾ ਨਾਲ ਲੈ ਕੇ ਤੁਰਦਾ ਨਹੀਂ ਸੀ ਸਰਦਾਰ ਜੀ। ਹਰੇਕ ਬੰਦਾ ਡਰਦਾ ਸੀ ਵੀ ਮੈਨੂੰ ਰਾਹ 'ਚ ਨਾ ਮਰਵਾ ਦੇਣ। ਹਾਂ 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 ਇਹ ਤਾਂ ਅਲਵਾਰ ਕਰਦਾ ਨਹੀਂ ਸੀ ਜਦ। ਉਦੋਂ ਭਰੋਸਾ ਨਹੀਂ ਸੀ ਰਿਹਾ ਨਾ ਇੱਕ ਦੂਜੇ ਦਾ। ਨਹੀਂ ਸੀ ਕਰਦੇ ਉਹ ਤਾਂ ਹਵਾ ਇਹੋ ਜਿਹੀ ਚੱਲ ਗਈ ਸੀ ਸਭ ਨੂੰ। ਲੋਕ ਕਹਿੰਦੇ ਵੀ ਇੱਥੇ ਰਹੋ। ਤੇ ਫਿਰ ਇਹ ਫਿਰ ਕਹਿੰਦਾ ਇੱਥੇ ਗੋਲੀ ਚੱਲ ਗਈ ਜੀ। ਕਿੱਥੇ? ਇੱਥੇ ਹੀ ਇਸੇ ਪਿੰਡ 'ਚ? ਇਹ ਪਿੰਡ 'ਚ। ਅੱਛਾ। ਇੱਥੇ ਮਿਲਟਰੀ ਵਾਲੇ ਬੈਠੇ ਜੀ। ਕਿਹੜੇ ਆਪਣੇ? ਮਹਾਰਾਜ ਪਟਿਆਲੇ ਦੇ। ਅੱਛਾ। ਇਹ ਇੱਥੇ ਲੋਕਾਂ ਨੇ ਗੁੱਡੀਆਂ ਜਿਹਨੇ ਚਲਾਤੀ ਉਧਰ ਉਧਰ ਹੀ। ਫਿਰ ਉਹ ਜਾਣੀ ਚਲੋ ਰਹਿ ਗਏ। ਫਿਰ ਉਹਨਾਂ ਦਾ ਮਨ ਨਹੀਂ ਖੜਿਆ। ਫਿਰ ਉਹ ਕਿਸੇ 'ਤੇ ਬਹੁਤਾ ਇਤਬਾਰ ਨਹੀਂ ਕਰਿਆ। ਫਿਰ ਉਹ ਆਪਣਾ ਚੁੱਪ ਕਰਕੇ ਤੁਰ ਗਏ। ਕੋਈ ਇੱਧਰ ਕੋਟਲੇ ਮਾਰਦਾ ਨਹੀਂ ਸੀ ਕੋਈ। ਜਿਹੜਾ ਕੋਟਲੇ ਦੀ ਜੂਝ ਜਾ ਵੜੇ। ਮਲੇਰਕੋਟਲੇ 'ਚ? ਮਲੇਰਕੋਟਲੇ ਦੇ ਖੇਤਾਂ 'ਚ ਮਲੇਰਕੋਟਲੇ ਦੇ ਖੇਤ 'ਚ ਜਾ ਵੜੇ। ਇਹ ਨਹੀਂ ਮਰਦਾ। ਫਿਰ ਉਹਨੂੰ ਮਾਰਦਾ ਨਹੀਂ ਸੀ। ਜਦ ਜਿਹੜੇ ਗਡਾਥੇ ਵਾਲੇ ਬਰਛਿਆਂ ਵਾਲੇ ਸਿੱਖ ਮਗਰ ਭਜਦੇ ਸੀ ਉਹ ਮੁੰਡੇ ਉਹ ਮੁੜੇ ਆਉਂਦੇ ਸੀ। ਕੀ ਵਜ੍ਹਾ ਨਹੀਂ ਜਾਣੀ ਟੱਪੇ? ਵਜ੍ਹਾ ਕੀ ਸੀ ਉੱਥੇ? ਵਜ੍ਹਾ ਕੀ ਜੀ ਉੱਥੇ 10ਵੇਂ ਪਾਤਸ਼ਾਹ ਦੀ ਮਦਦ ਕਰੀ ਹੈ ਵੀ ਇਹਦੀ ਸਰਹੰਦ। ਅੱਛਾ ਸਰਹੰਦ। ਜਦੋਂ ਸਾਹਿਬਜ਼ਾਦਿਆਂ ਦੀ ਸ਼ਹੀਦੀ ਹੋਈ ਆ ਉਹ ਉੱਥੋਂ ਦੇ ਨਵਾਬ ਨੇ ਹਾਂ ਦਾ ਨਾਰਾ ਮਾਰਿਆ ਸੀ। ਤੇ ਸਿੱਖ ਇਸ ਕਰਕੇ ਉਹ ਗੁਰੂ ਦਾ ਕੌਲ ਸੀ ਨਾ ਇਹ ਵੀ ਗੁਰੂ ਨੇ ਕਿਹਾ ਸੀ ਵੀ ਉੱਥੇ ਕਿਸੇ ਨੂੰ ਨੁਕਸਾਨ ਨਹੀਂ ਹੋਏਗਾ ਕਦੀ ਵੀ। ਕਿਵੇਂ ਮੰਨ ਲਓ ਚਾਹੇ ਜਾਣੀ ਉਹਨਾਂ ਨੇ ਲੋਕਾਂ ਨੇ ਸਮਝ ਖਾਰੀ ਵੀ ਜਿਹੜਾ ਕੋਟਲੇ ਦੀ ਖੇਤ 'ਚ ਜਾ ਵੜਿਆ। ਆਹ ਵੱਟ ਹੈ ਆਪਣੀ। ਆਹ ਇੱਕ ਜਾਂਦੀ ਖੇਤ ਦੀ ਆ ਮੇਰੀ ਆ। ਆਹ ਕੋਟਲੇ ਦੀ ਹੈ। ਆਹ ਜਿਹੜੀ ਹੈ ਜਾਂ ਵੱਟ ਦੇ ਪਰਲੇ ਪਾਸੇ ਪੈਰ ਧਰ ਲਿਆ। ਉਹ ਮਾਰਿਆ ਨਹੀਂ ਕਿਸੇ ਨੇ। ਸ਼ੇਰ ਮੁਹੰਮਦ ਖਾਨ ਦਾ ਉਹ ਮੁਜਾਜ਼ ਸੀ ਨਾ ਜਿਹਨੇ ਗੁਰੂ ਸਾਹਿਬ ਦੇ ਸਾਹਿਬਜ਼ਾਦਿਆਂ ਵੇਲੇ ਸ਼ਹਾਦਤ ਵੇਲੇ ਉਹਨਾਂ ਨੇ ਉਹਦਾ ਖਿਲਾਫ ਕਿਹਾ ਸੀ ਵੀ ਨਹੀਂ ਇਹਨਾਂ ਦੀ ਸ਼ਹੂਦ ਨਹੀਂ। ਜਾਨੀ ਨਾਰਾ ਮਾਰਿਆ ਸੀ ਤਾਂ ਭਜਦੇ ਜੀ ਕੋਟਲੇ ਨੂੰ ਲੋਕ। ਤੇ ਸਿੱਖਾਂ 'ਚ ਵੀ ਇਹ ਵਿਸ਼ਵਾਸ ਸੀ ਵੀ ਨਹੀਂ ਉੱਥੇ ਜਿਹੜਾ ਚਲਾ ਗਿਆ ਉਹਨੂੰ ਨਹੀਂ ਛੇੜਨਾ ਆਪਾਂ ਨਹੀਂ। ਸਾਡੀ ਮਦਦ ਕਰੀ ਜਾਣਾ। ਹਾਂ। ਤੇ ਇਸ ਪਿੰਡ 'ਚ ਫਿਰ ਕੋਈ ਨੁਕਸਾਨ ਬਿਲਕੁਲ ਨਹੀਂ ਹੋਇਆ? ਤੁਸੀਂ ਕਹਿ ਰਹੇ ਸੀ ਨਾ ਕੁਛ ਕੋਈ ਆਪਾਂ ਮੈਂ ਤੁਹਾਨੂੰ ਦੱਸ ਦਿੰਦਾ ਵੀ ਚਾਰ ਬੰਦੇ ਮਾਰੇ ਨੇ ਇਸ ਪਿੰਡ ਦੇ? ਹਾਂ ਇਸ ਪਿੰਡ ਦੇ 2। ਅੱਛਾ। 2 ਮਦੂਦਾ ਦੇ। ਕਿਹੜੇ ਸੀ? ਇੱਕ ਹੰਮਣ ਦੋਏ ਭਾਈ ਮਦੂਦਾ ਦੇ। ਇੱਥੋਂ ਦੇ ਕਿਹੜੇ ਮਾਰੇ ਸੀ? ਇੱਥੇ ਮੌੜਾ ਮਹਿੰਗਾ ਰਹਿ ਗਏ ਸੀ ਇੱਥੇ। ਨਹੀਂ ਇੱਥੇ ਜਿਹੜੇ ਮਾਰੇ ਇਸ ਪਿੰਡ ਦੇ ਇਸ ਪਿੰਡ ਦੇ ਕੀ ਨਾਂ ਸੀ ਉਹਨਾਂ ਦਾ? ਬਖੀਰ ਸੀ ਉਹ ਚੋਰ ਸੀ। ਅੱਛਾ ਉਹ ਤੇ ਹੋਰ ਰੱਖ ਲਿਆ ਸੀ। ਹਾਂ ਇਹਨਾਂ ਨੇ ਕੱਢ ਲਿਆ ਸੀ ਬਾਹਰ ਵੀ। ਇਹ ਬਸ਼ੀਰ ਤੇ ਹੋਰ ਕੌਣ? ਇਹ ਨਹੀਂ ਛੱਡਣੇ। ਉਹ ਚਾਰੇ ਮਾਰੇ ਨੇ। ਇਹ ਮਾਰਤੇ ਪਿੱਛੇ ਇੱਕ ਭੱਜ ਗਿਆ। ਇੱਕ ਫਜਲਾ ਭੱਜ ਗਿਆ ਸੀ। ਉਹਨਾਂ ਦੇ ਭਾਈ ਫੌਜੀ ਸੀ। ਫਜਲਾ ਵੀ ਇੱਥੋਂ ਦਾ ਸੀ? ਫਜਲਾ ਮੌੜ ਉਹਨਾਂ ਦੇ ਭਾਈ ਸੀ। ਇੱਥੇ ਦੇ ਸੀ ਨਾ? ਹਾਂ ਹੈ ਤਾਂ ਇੱਥੇ ਦੇ ਹੀ। ਇਹ ਜੱਟਾਂ 'ਚੋਂ ਸੀ? ਉਹ ਬਖੀਰ ਉਹਨਾਂ ਦਾ ਭਾਈ ਬਖੀਰ ਤੈਨੂੰ ਮੈਂ ਦੱਸਦਾ ਹੈਗਾ। ਠੀਕ ਹੈ। ਸਾਡੇ ਪਿੰਡ ਪਿਆਹੇ ਸੀ ਯਾਰ 2 ਫਜਲਾਰ ਮੌੜ ਵੀ ਇੱਥੇ ਰਹੋ ਥੱਲੇ। ਅੱਛਾ। ਤੇ ਮਨ ਨਹੀਂ ਕਰਿਆ ਫਿਰ ਭੱਜ ਗਏ। ਫਿਰ ਮੁਸਲਮਾਨ ਡਰਦੇ ਭੱਜ ਗਏ। ਤੈਨੂੰ ਦੱਸਿਆ ਤਾਂ ਹੈਗਾ। ਹਵਾ ਇਹੋ ਜਿਹੀ ਚੱਲ ਗਈ ਸੀ ਨਾ। ਹਾਂ ਕੱਲਾ ਪਿੰਡ ਸੀ। ਲੋਕ ਪਿੰਡ ਕੋਈ ਨਹੀਂ। ਆਲੇ ਦੁਆਲੇ ਸਾਰੇ ਮਤਲਬ ਸਿੱਖਾਂ ਦੇ ਪਿੰਡ ਹੋਣੇ। ਇਹਨਾਂ ਨੂੰ ਕਿਹਾ ਤਾਂ ਬਹੁਤ ਆ ਵੀ ਜਾਇਓ ਨਾ। ਬੁੜੀਆਂ ਤਾਂ ਨਹੀਂ ਕੋਈ ਚੱਕੀ ਕੁੜੀਆਂ ਬੁੜੀਆਂ ਦਾ ਕੋਈ ਨਹੀਂ ਕੋਈ ਨੁਕਸਾਨ ਨਹੀਂ ਹੋਇਆ। ਕਈ ਇਲਾਕਿਆਂ 'ਚ ਵੀ ਬੜਾ ਹੋਇਆ ਨਾ। ਇਹ ਨਹੀਂ ਹੋਇਆ ਇੱਥੇ ਬਹੁਤ ਹੋ ਗਿਆ। ਹਾਂ ਇਹ ਤੈਨੂੰ ਦੱਸਿਆ ਵੀ 4 ਮਾਰੇ ਨੇ। ਹੋਰ ਕਿਸੇ ਨੇ ਨਹੀਂ ਕਿਹਾ। ਉਹ ਉਹਨਾਂ ਨੂੰ ਕਿਉਂ ਮਾਰਿਆ ਫਿਰ? ਉਹਨਾਂ ਨੂੰ ਮਾਰਿਆ ਉਹ ਚੋਰ ਸੀ। ਅੱਛਾ। ਉਹ ਖਰਾਬ ਸੀ ਬੰਦੇ। ਉਹ ਪਹਿਲਾਂ ਤੇ ਉਹਨੇ ਖਰਾਬ ਹੋਣੇ ਨੇ ਲੋਕਾਂ ਦਾ ਹੋਣਾ ਵੀ ਇਹ ਮਾਰਦੇ ਨੇ ਚੋਰ ਨੇ। ਹਾਂ ਮਾੜੇ ਬੰਦੇ ਹੋਣੇ ਨੇ ਪਹਿਲਾਂ ਵੀ ਮਾੜੇ ਕੰਮ। ਪਹਿਲਾਂ ਚੋਰੀਆਂ ਕਰਦੇ ਸੀ। ਅੱਛਾ। ਤੇ ਫਿਰ ਇਹਨਾਂ ਦਾ ਸਮਾਨ ਸਮੂਨ ਤੇ ਕੋਈ ਨਹੀਂ ਲੈ ਗਿਆ ਉਹਨੇ ਇੱਥੋਂ? ਕੋਈ ਖਾਲੀ ਹੱਥੀ ਗਏ ਉਹਨੇ ਵਿਚਾਰੇ? ਸਮਾਨ ਤਾਂ ਜਿਹੜਾ ਆਪਣਾ ਸਮਾਨ ਲੈ ਕੇ ਬਹੁਤ ਤਾਂ ਨਹੀਂ ਸੀ ਜਾਣੇ। ਬਹੁਤ ਛੱਡ ਗਏ। ਖਾਣ ਪੀਣ ਦਾ ਘਰ ਛੱਡ ਟੂਮ ਟੱਲਾ ਲੈ ਕੇ ਆਉਣਗੇ। ਟੂਮ ਟੱਲਾ ਤੇ ਖਾਣ ਪੀਣ ਦਾ ਆਪਣਾ ਖਾਣ ਪੀਣ ਵਾਲਾ ਸਮਾਨ ਲੈ ਗਏ। ਹਾਂ ਅੱਛਾ। ਤੇ ਉਸ ਤੋਂ ਬਾਅਦ ਕੋਈ ਮੁੜ ਕੇ ਆਇਆ 47 ਤੋਂ ਬਾਅਦ? ਨਹੀਂ ਕੋਈ ਨਹੀਂ ਆਇਆ। ਇੱਥੇ ਨਹੀਂ ਆਇਆ। ਉਹ ਤਾਂ ਹੁਣ ਆਇਆ ਜਾਨੀ ਜਦ ਤਾਂ ਨਹੀਂ ਆਇਆ ਕੋਈ। ਤੁਹਾਡਾ ਕੋਈ ਖਾਸ ਬੇਲੀ ਜਿਹੜਾ ਸੀ ਉਹਦਾ ਨਾਮ ਦੱਸੋ? ਜਦ ਬੇਲੀ ਸਾਡੇ ਸਾਰੇ ਹੀ ਟੀਚਰ। ਨਹੀਂ ਫਿਰ ਵੀ ਕੋਈ ਖਾਸ ਹੁੰਦਾ ਨਾ ਜਿਵੇਂ ਆਪਾਂ ਕਿਹੜਾ ਉਹ ਪਾਕਿਸਤਾਨ ਦੇ ਨੇ। ਕੋਈ ਖਾਸ ਹੁੰਦਾ ਨਹੀਂ ਸਾਰੇ ਤੇ ਹੁੰਦੇ ਹੀ ਨੇ। ਤਾਂ ਠੀਕ ਹੈ ਜਾਂ ਕੰਮ ਕਰਨ ਵਾਲੇ। ਅੱਛਾ। ਸਾਡੇ ਵੀ ਰਾਤ ਲਾਇਆ ਉਹਦੇ ਘਲਾੜੇ ਨੂੰ। ਅਸੀਂ ਇਹਨਾਂ ਨੂੰ ਵੀ ਲੈ ਜਾਂਦੇ ਸੀ। ਨਹੀਂ ਕੋਈ ਹੁੰਦਾ ਨਾ ਕਈ ਖਾਸ ਹੁੰਦੇ ਨੇ ਕੋਈ ਯਾਰ ਦੋਸਤ ਆਪਣੇ ਹਾਣੀ ਉਹਨਾਂ ਦਾ ਖਾਸ ਕੋਈ ਹਾਣੀ ਹੋਣੀਆਂ ਨੂੰ ਕਿਹੜਾ ਜਾਂਦਾ। ਕੋਈ ਸ਼ਰਾਰਤਾਂ ਵੀ ਮੈਂ ਮਿਲਣਾ ਚਾਹੁੰਦਾ। ਕੋਈ ਡੰਗਰ ਚਾਰਦੇ ਆ ਜਾਂ ਹੋਰ ਕਰਦੇ ਆ ਕੰਮ ਧੰਦਾ ਕਰਦੇ ਆ ਕੋਈ ਖਾਸ ਹੁੰਦੇ ਨੇ।
ਤੇ ਉਹਨਾਂ ਦਾ ਉਹ ਬੰਦੇ ਨੂੰ ਯਾਦ ਰਹਿ ਜਾਂਦੇ ਜਿਵੇਂ ਹੁਣ ਆਪਣੇ ਕੋਈ ਜਮਾਤੀ ਠੀਕ ਹੈ ਹੁਣ ਇਹਦੇ ਅਹਿਮਦ ਦੇ ਮੁੰਡੇ ਦੀ ਲਾਲੂ ਇੱਕ ਕਾਸਬ ਇੱਕ ਕੱਕਰੀ ਸੀ ਦੂਏ ਸਲੇਮਾਨ ਜਿਹੜੇ ਨੌਕਰ ਸੀ ਐ ਤਾਂ ਜਾਣਦੇ ਹੀ ਸੀ ਜ਼ਿਆਦਾ ਨਾ ਅੱਛਾ ਮਜੇ ਨਾਲ ਉੱਠਣਾ ਬੈਠਣਾ ਸੀ ਤੁਹਾਡਾ ਵਧੀਆ ਜਿਵੇਂ ਮੇਲੇ ਮੂਲੇ ਜਾਂਦੇ ਹੋਗੇ ਤੇ ਇਕੱਠੇ ਵੀ ਰਲ ਕੇ ਜਾਂਦੇ ਹੋਣੇ ਹਾਂ ਸਾਰੇ ਪਿੰਡੇ ਜੱਟਾ ਇਹ ਤਾਂ ਹਰੇਕ ਦੀ ਬੰਦੇ ਇੱਜ਼ਤ ਕਰਦੇ ਸੀ ਬੰਦੇ ਘਰੋਂ ਵੀ ਟਕੜੇ ਸੀ ਇਹ ਅੱਛਾ ਇਹ ਚਮਕੌਦੀ ਹੁਣ ਵੀ ਟਕੜੀ ਹੈ ਸਾਡੇ ਬੰਦੇ ਚੱਲੇ ਨੂੰ ਹਾਂ ਉਹ ਤਾਂ ਹੈ ਹਾਂ ਤੇ ਸਿੱਧਾ ਬੈਠ ਤੇ ਉਹਨਾਂ ਨੂੰ ਕੋਈ ਸੁਨੇਹਾ ਦੇ ਦਿਓ ਆਪਣੇ ਮਿੱਤਰਾਂ ਨੂੰ ਜਿਹੜੇ ਵੀ ਤੁਹਾਡੇ ਨਾਲ ਖੇਡਦੇ ਰਹੇ ਨੇ ਤੁਹਾਡੇ ਨਾਲ ਦੇ ਹੋਣਗੇ ਉੱਥੇ ਜੋ ਤੁਸੀਂ ਹੈਗੇ ਹੋ ਤਾਂ ਵੀ ਹੋਣਗੇ ਉਹ ਨਹੀਂ ਹੈਗੇ ਹੁਣ ਜਾਂ 2-4 ਸਾਲ ਛੋਟੇ ਹੋਣਗੇ ਜਾਣਦੇ ਤਾਂ ਹੋਣਗੇ ਤੁਹਾਨੂੰ ਐ ਤਾਂ ਜਾਣਦਾ ਸਾਨੂੰ ਜਾਣਨ ਵਾਲਾ ਕਿਹੜਾ ਹੈ ਹੁਣ ਕਿਉਂ? ਇੱਥੇ ਹੀ ਸਾਡੇ ਤੁਸੀਂ ਹੈਗੇ ਹੋ ਅਸੀਂ ਤਾਂ ਹੈਗੇ। ਤੁਸੀਂ 100 ਨੂੰ ਉਹਨਾਂ ਦੇ ਬੁੱਢੇ ਜ਼ਿਆਦਾ ਜਿਉਂਦੇ ਨੇ ਸਗੋਂ ਉਹ 100 ਤੋਂ ਵੀ ਉੱਪਰ ਵਾਲੇ ਹੈਗੇ ਨੇ ਅਜੇ ਸਾਡੇ ਅਜੇ ਨਹੀਂ ਪਹੁੰਚਦੇ 100 ਨੂੰ ਤੇ ਕੋਈ ਸੁਨੇਹਾ ਨੂੰ ਦੇਣਾ ਵੀ ਜਿੱਥੇ ਆਓ ਜਾਂ ਕਿਸ ਤਰ੍ਹਾਂ ਉਹਨਾਂ ਦਾ ਸਵਾਗਤ ਕਰੋਗੇ ਜੇ ਕੋਈ ਆਉਂਦਾ ਤਾਂ ਸਵਾਗਤ ਤਾਂ ਕਰਾਂਗੇ ਹੁਣ ਕਰਿਆ ਅਸੀਂ ਫੇਰ ਨਹੀਂ ਕਰਾਂਗੇ ਨਾ ਅਸੀਂ 2 ਲੰਬੜਦਾਰ ਮੈਂ ਇਸੇ ਕੰਮ ਤੇ ਆ ਸੇਵਾ ਕਰੋਗੇ ਜੇ ਹੁਣ ਤਾਂ ਤੁਸੀਂ ਉਹਨਾਂ ਨੂੰ ਕਹੋ ਵੀ ਸਾਡੇ ਪਿੰਡ ਪੂਰੀ ਬੱਕਰਾ ਲੈ ਲਾਂਗੇ ਚੂੜਿਆਂ ਦੇ ਆ ਤਾਂ ਹਾਂ ਐ ਕਿਤੇ ਵੀ ਅਸੀਂ ਆਗਤ ਭਾਗ ਕਰ ਤੇ ਬੱਕਰਾ ਸ਼ੱਕਰਾ ਖਾਣਾ ਉਹੀ ਖਵਾ ਦੋਗੇ ਕੋਈ ਗੱਲ ਨਹੀਂ ਉਹਨਾਂ ਨੂੰ ਨਹੀਂ ਉਹ ਖਿਲਾ ਦਾਂਗੇ ਜਿਹੜਾ ਕੋਈ ਕਹਿਣ ਵੀ ਆ ਕੋ ਖਾਣਾ ਉਹੀ ਖਿਲਾ ਦਾਂਗੇ ਇੰਨੇ ਥੱਕੇ ਦਾ ਸੀ ਹੈ ਜੀ ਅੱਛਾ ਇਹ ਤੁਹਾਡੇ ਭਰਾ ਹੀ ਨੇ ਉਹ ਹਾਂ ਤੇ ਇੱਥੋਂ ਗਏ ਹੋਏ ਨੇ ਹਾਂ ਫਿਰ ਦਿਓ ਆਪਣੇ ਵੱਲੋਂ ਤੇ ਮੈਂ ਤਾਂ ਤੁਹਾਨੂੰ ਕਹਿ ਰਿਹਾ ਸੀ ਵਧੀਆ ਜੇ ਆਉਣ ਮਿਲਾਂਗੇ ਅਸੀਂ ਪੂਰੇ ਬੜਾ ਸਵਾਗਤ ਕਰਾਂਗੇ ਉਹਨਾਂ ਦਾ ਅਤਾ ਮੁਹੰਮਦ ਦਾ ਵੀ ਹੈਗੇ ਨਾ ਹਾਂ ਬਈ ਅਤੂ ਦੇ ਉਹ ਅਹਿਮਦ ਦੇ ਨਾਲ ਸਾਡੀ ਬੱਟ ਵੀ ਲੱਗਦੀ ਸੀ ਜੀ ਉਹਦੇ ਮੁੰਡਿਆਂ ਨੂੰ ਵੀ ਅਸੀਂ ਜਾਣਦੇ ਸੀ ਖੇਤੀ ਕਰਦੇ ਸੀ ਵੀ ਜੇ ਆਉਣ ਸਾਨੂੰ ਮਿਲ ਕੇ ਜਾਣ ਉਹਦਾ ਕੋਈ ਪੁੱਤਰ ਪੋਤਰਾ ਉਹਦਾ ਪੁੱਤਰ ਕੋਈ ਪੋਤਰਾ ਹੈ ਸਾਡਾ ਉਹ ਵੀ ਗੱਲ ਕਰ ਲੈਣ ਫੋਨ ਤੇ ਅਸੀਂ ਤਿਆਰ ਹਾਂ ਮੈਂ ਹੈਗਾ ਉਹ ਹੈ ਤਾਂ ਬੁੱਢਾ ਹੀ ਵੀ ਹੈ ਅਜੇ ਹੈਗਾ ਮੈਂ ਤੁਹਾਨੂੰ ਜਾਣਦਾ ਤੇ ਮੇਰੇ ਕੋਲੋਂ ਗਏ ਹੋ ਤੁਸੀਂ ਜਾਣਦੇ ਬਹੁਤ ਬਹੁਤ ਤੁਹਾਡਾ ਸ਼ੁਕਰੀਆ ਸਰਦਾਰ ਜੀ ਤੁਸੀਂ ਸਾਡੇ ਨਾਲ ਗੱਲਾਂ ਬਾਤਾਂ ਕੀਤੀਆਂ ਨੰਬਰਦਾਰ ਦਾ ਬਹੁਤਾ ਜਿਹੜੇ ਇਕੱਠੇ ਕਰਦੇ ਆਪਾਂ ਸਾਡੇ ਨਾਲ ਤੁਸੀਂ ਆਪਣੇ ਵਿਚਾਰ ਸਾਂਝੇ ਕੀਤੇ ਔਰ ਉਸ ਜ਼ਮਾਨੇ ਦੀਆਂ ਗੱਲਾਂ ਦੱਸੀਆਂ ਬਹੁਤ ਖੂਬਸੂਰਤ ਪਿੰਡ ਹੈ ਜੀ ਆ ਸਾਹਮਣੇ ਆ ਰਿਹਾ ਤੇ ਤੁਸੀਂ ਫਿਰਨੀ ਦਾ ਗੇੜਾ ਲਵਾ ਦਿਓ ਹੈ ਨਾ ਆ ਦੇਖੋ ਜੀ ਬਹੁਤ ਸੋਹਣਾ ਪਿੰਡ ਹੈ ਇਹ ਫਿਰਨੀ ਦਾ ਗੇੜਾ ਕਢਾ ਲਓ ਕਿੱਧਰ ਨੂੰ ਮੁੜੋ ਸੱਜੇ ਨੂੰ ਲੈ ਲਓ ਫਿਰ ਖੱਬੇ ਨੂੰ ਆ ਜਾਓਗੇ ਫਿਰਨੀ ਹੈ ਪੂਰੀ ਚਾਰ ਫੇਰ ਪਿੰਡ ਦੇ 4 ਚੁਫੇਰੇ ਸੜਕ ਆ ਪੱਕੀ ਉਹ ਤੁਹਾਨੂੰ ਦਿਖਾ ਰਹੇ ਹਾਂ ਫਿਰ ਅਸੀਂ ਉਹਨਾਂ ਬਜ਼ੁਰਗਾਂ ਤੋਂ ਬਾਅਦ ਕੰਟੈਕਟ ਕਰਦੇ ਹਾਂ ਮੈਂ ਪਿੰਡ ਦਾ ਪੂਰੇ ਦਾ ਰਾਉਂਡ ਲਵਾ ਦਈਏ ਅਸੀਂ ਪੂਰਬ ਵਾਲੇ ਪਾਸੇ ਈਸਟ ਵਾਲੇ ਪਾਸੇ ਆ ਮਸ਼ਰਕ ਵਾਲੇ ਪਾਸੇ ਪਿੰਡ ਦੇ ਤੇ ਖੱਬੇ ਹੱਥ ਸਾਡੇ ਪਿੰਡ ਆ ਹੁਣ ਬਾਹਰਲਾ ਪਾਸਾ ਪਿੰਡ ਦਾ बहुत सोहना पिंड है सारा पक्का पिंड है कोई एक भी ईंट कच्ची नहीं है और असी हुण मगरब नूं मुड़ गए हैं चार चुफेरे बहुत सोहनी सड़क बनी हुई है बाईपास की तरह किधर चलना सीधे चलो सीधे मस्जिद के अंदर नहीं है गुरुद्वारा के नाम लागे हुई मस्जिद भी मेरे ख्याल से मिडल स्कूल चमकौदी का हॉस्पिटल लगता है इधर
हॉस्टल है हाँ छोटा ना डिस्पेंसरी ही लगती इधर। बस पूरे पिंड का राउंड हो गया जी जितों चले सी उत्थे पहुँच रहे हैं ਅਸੀਂ। ਵਾਲੇਕੁਮ ਜੀ ਜਿਹੜੀ ਇੰਡੀਆ ਦੀ ਤਮਕੌਂਦੀ ਪਿੰਡ ਆ ਸਾਡੇ ਵੱਡਿਆਂ ਨੇ ਰਾਜਵੀਰ ਪਿੰਡ ਦਿਖਾਇਆ ਸੀਗਾ ਉਹਨਾਂ ਨਾਲ ਅਸੀਂ ਬਾਬਾ ਬਾਸਲ ਉਸ ਤੋਂ ਬਾਅਦ ਅਸੀਂ ਅੱਤੂ ਦੇ ਪੋਤੇ ਆ ਸ਼ੇਰੇ ਦੇ ਪੋਤੇ ਆ ਤੇ ਮੇਰਾ ਤਾਇਆ ਹੁੰਦਾ ਸੀ ਬਲੀ ਮੁਹੰਮਦ ਅਬਦੁਲ ਹਕ ਸਾਨੂੰ ਗੱਲਾਂ ਬਹੁਤ ਸੁਣੋ ਸੀ ਇੰਡੀਆ ਦੀਆਂ ਸਾਨੂੰ ਬੜਾ ਚੰਗਾ ਲੱਗਦਾ ਪਿੰਡ ਬਹੁਤ ਚੰਗਾ ਲੱਗਦਾ ਇਸ ਵਾਸਤੇ ਅਸੀਂ ਉਸ ਪਿੰਡ ਨੂੰ ਦੇਖਣਾ ਚਾਹੁੰਦੇ ਸੀਗੇ। दूसरे नंबर बहुत बहुत मेहरबानी है जिन्हें साढ़े पिंड दिखाया साढ़े दिल में सुकून पहुँचा साढ़ा घर होंदा सी मस्जिद के कोल पासे साढ़े वड्डे दसदे सीगे ना ते उहदा चबारा होंदा सी पिंड दे विच पिंड दे इकल्ले चबारा होंदा सी साढ़े वड्डियां ने आके पिंड दूरा बसाया सीगा ते झिंजर साडी गोत आ जट असीं उदां जात आ साडी बस मेहरबानी उस बंदे की जिन्हें सामने दिखा दिता तो साढ़े दिल में सुकून पहुँचाया अल्लाह सोना वो दिल में भी सुकून पहुँचावे साढ़े बड़े तो बड़े आए थे ना बाबा बासर होनी 3-4 भाई से इतने होर लोग बसते होंगे थे चमियार वगैरह इदा साढ़े मतलब बड़े दसदे ने उन्होंने भी आके ना जगह से अपना के हक जमाया जगह ली पूरा पूरा पिंड उन्होंने बसाया फिर अपने रिश्तेदार बाहरों सदे कोई मंग कोई जिदा भी कोई सदे वो बाहरों पिंड सदे सारे अपने रिश्तेदार सद के इस पिंड के बसाए बिठाए काफ़ी रकबे के मालक से तो फिर लोगों को तकसीम कर लगे रकबा पिछले बाहरों लैके आते थे बहुत सारे ने रकबा तकसीम किया बाकी सानू चड़ेलों का खूह जो हाँ जी एक मशहूर होया सी चड़ेलों का खूह उत्थे गल यह है जी भी असी साढ़े वड्डे ताए साढ़े दादे होंदे सी ते असीं उत्थे पानी लाउंदे होंदे सी उस खूह तो साडा एक रिश्तेदार सी ओह ना पानी लाउण वास्ते रात नूं गया ते असीं शुगल दे नाल मजाक दे नाल असीं उत्थे बह गए ते असीं उहनूं डराया चड़ेला बन के ਉਹ ਡਰਦਾ ਪਿੰਡ ਨੂੰ ਭੱਜ ਗਿਆ ਰੌਲਾ ਪਾਤਾ ਕਿ ਖੂਹ ਤੇ ਚੜੇਲਾ ਵਾ ਇਸ ਵਾਸਤੇ ਖੂਹ ਮਸ਼ਹੂਰ ਹੋਇਆ ਚੜੇਲਾ ਵਾਲਾ ਖੂਹ ਅੱਤੂ ਦਾ ਹੁੰਦਾ ਸੀ ਇਹ। ਸਭ ਦਾ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਵੀ ਦਬਾ ਦਿਓ ਨਵੀਆਂ ਵੀਡੀਓ ਦੇਖਣ ਵਾਸਤੇ।